ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੇ ਰੋਏ ਰਵਾਨ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 20 ਅਪ੍ਰੈਲ 2017 7 ਵਿਸਾਖ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਅੱਜ ਦੇ ਇਸ਼ੂ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਵਰਲਡ ਵਾਈਡ ਚੈਨਲ ਦੇਖਣਾ ਚਾਹੁੰਦੇ ਹੋ ਟੀਵੀ 84 ਨੂੰ, ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਪਹਿਲੇ ਇਸ਼ੂ ਬਾਰੇ? ਦੇਖੋ, ਅੱਜ ਕੱਲ ਖਾਲਿਸਤਾਨ ਨਾਲ ਸੰਬੰਧਿਤ ਇੰਨਾ ਕੁ ਨੈਗੇਟਿਵ, ਜਿਹਦੇ ਚ ਹਾਰਡ ਨੈਗੇਟਿਵ, ਸੌਫਟ ਨੈਗੇਟਿਵ ਪ੍ਰੋਪੇਗੈਂਡਾ ਅਨਲੀਸ਼ ਕੀਤਾ ਏਜੰਸੀਆਂ ਨੇ ਜੀ ਕਿ ਮੈਨੂੰ ਆਪਣੇ ਇੱਕ ਬਜ਼ੁਰਗ ਸੱਜਣ ਜਿਨ੍ਹਾਂ ਦਾ ਮੈਂ ਬਹੁਤ ਸਤਿਕਾਰ ਕਰਦਾ, ਹੁਣ ਤਾਂ ਖੈਰ ਇਸ ਦੁਨੀਆ ਤੋਂ ਜਾ ਚੁੱਕੇ ਨੇ, 80s ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਸੇ ਨੇ ਪੁੱਛਿਆ, ਕਿਉਂਕਿ ਉਹ ਖਾਲਿਸਤਾਨੀ ਸਨ ਪਹਿਲੇ ਦਿਨ ਤੋਂ ਬਾਈ ਕਨਵਿਕਸ਼ਨ, ਉਦੋਂ ਅਜੇ ਮੂਵਮੈਂਟ ਦੀ ਸ਼ੁਰੂਆਤ ਹੀ ਹੋਈ ਸੀ, ਤੇ ਉਹਨਾਂ ਨੂੰ ਕਿਸੇ ਨੇ ਆ ਕੇ ਪੁੱਛਿਆ, ਬੈਠੇ ਸਨ ਬਾਕੀ ਵੀ, ਕਿ ਸਰਦਾਰ ਸਾਹਿਬ ਖਾਲਿਸਤਾਨ ਕਦੋਂ ਬਣਾ ਰਹੇ ਜੀ? ਤੇ ਉਹਨਾਂ ਨੇ ਉਹਦੇ ਵੱਲ ਦੇਖਿਆ, ਮੁਸਕਰਾ ਕੇ ਕਿਹਾ ਵੀ ਨਹੀਂ, ਅਸੀਂ ਨਹੀਂ ਬਣਾ ਰਹੇ, ਅਸੀਂ ਇਹਨਾਂ ਹਿੰਦੂਆਂ ਨੂੰ ਠੇਕੇ ਤੇ ਦੇ ਦਿੱਤਾ, ਇਹਨਾਂ ਨੇ ਬਣਾਉਣਾ ਜੀ। ਹੁਣ ਉਹ ਜਵਾਬ, ਬਾਕੀ ਵੀ ਸਾਰੇ ਬੈਠੇ ਸੀ, ਬਾਕੀ ਸੁਣ ਕੇ ਵੀ ਥੋੜੇ ਚੁੱਪ ਕਰ ਗਏ। ਫਿਰ ਉਹਨਾਂ ਨੇ ਐਕਸਪਲੇਨ ਕੀਤਾ, ਉਹ ਕਹਿਣ ਲੱਗੇ, ਕਹਿੰਦੇ ਦੇਖੋ, ਪਾਕਿਸਤਾਨ ਮੁਸਲਮਾਨਾਂ ਨੇ ਥੋੜੀ ਬਣਾਇਆ, ਜੀ ਜੀ, ਪਾਕਿਸਤਾਨ ਹਿੰਦੂਆਂ ਨੇ ਬਣਾਇਆ। ਇੱਕ ਸਟੇਜ ਸੀ ਕਿ ਪਾਕਿਸਤਾਨ ਦੇ ਵਿੱਚ ਯੂਨੀਅਨਿਸਟ ਪਾਰਟੀ ਦੀ ਹਕੂਮਤ ਸੀ, ਜਿਹੜਾ ਪਾਕਿਸਤਾਨੀ ਪੰਜਾਬ ਦੇ ਵਿੱਚ ਕਦੇ ਵੀ ਪਾਕਿਸਤਾਨੀ ਪੰਜਾਬ 'ਚ ਮੁਸਲਿਮ ਲੀਗ ਜਿਹੜੀ ਹੈ ਉਹ ਮੈਜੋਰਟੀ ਸੀਟਾਂ ਨਹੀਂ ਲਿਜਾ ਸਕੀ। ਔਰ ਇਹ ਉਹ ਪੀਰੀਅਡ ਸੀ ਕਿ ਬਾਕੀ ਪਾਸੇ ਬੰਗਾਲ ਸਭ ਤੋਂ ਪਹਿਲਾ ਸੂਬਾ ਸੀ ਜਿੱਥੇ ਮੁਸਲਿਮ ਲੀਗ ਦੀ ਹਕੂਮਤ ਬਣੀ, ਔਰ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਮੁਸਲਮਾਨ ਸੀ ਉਹ ਇਹ ਸਮਝਦਾ ਸੀ ਕਿ ਔਰ ਯੂਨੀਅਨਿਸਟ ਪਾਰਟੀ ਦਾ ਬੇਸ ਜਿਹੜਾ ਹੈ ਉਹ ਫਾਰਮਰ ਸਨ, ਉਹ ਸਿੱਖ, ਹਿੰਦੂ, ਮੁਸਲਮਾਨ, ਔਰ ਈਵਨ ਜਾਟ, ਸਰ ਛੋਟੂ ਰਾਮ ਜਿਹੜਾ ਮਿਨਿਸਟਰ ਹੈ ਉਹ ਜਾਟਾਂ ਦਾ ਲੀਡਰ ਸੀ। ਉਹ ਸਮਝਦੇ ਸੀ ਵੀ ਸਾਡੀ ਕਿਸਾਨੀ ਦਾ ਫਾਇਦਾ ਜਿਹੜਾ ਹੈ ਉਹ ਇਸ ਪਾਰਟੀ ਨਾਲ ਲੱਗ ਕੇ ਹੈ, ਔਰ ਜਿਹੜੀ ਕੋਈ ਵੀ ਹਕੂਮਤ ਬਣੇਗੀ ਉਹ ਬਾਣੀਆਂ ਦੀ ਔਰ ਦੂਜਿਆਂ ਦੀ ਡੋਮੀਨੈਂਸ ਹੋਏਗੀ। ਲੇਕਿਨ ਇਹ ਜਿਹੜੇ ਹਿੰਦੂ ਅਖਬਾਰ ਮੁੱਖ ਤੌਰ 'ਤੇ ਲਾਹੌਰ ਦੇ ਵਿੱਚ ਸਨ, ਜਿਨ੍ਹਾਂ 'ਚ ਹਿੰਦ ਸਮਾਚਾਰ, ਪ੍ਰਤਾਪ, ਮਿਲਾਪ, ਇਹਨਾਂ ਨੇ ਇੰਨਾ ਧੂਆਂਧਾਰ ਪ੍ਰਚਾਰ ਪਾਕਿਸਤਾਨ ਦੇ ਖਿਲਾਫ ਕੀਤਾ ਹੈ ਲਗਾਤਾਰ, ਔਰ ਇਕੱਲਾ ਪਾਕਿਸਤਾਨ ਹੀ ਨਹੀਂ, ਫਿਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਉਂਦੇ ਚਲੇ ਗਏ। ਮੈਨੂੰ ਵੀ ਉਸ ਪੀਰੀਅਡ ਦੀਆਂ ਕੁਛ ਉਹਨਾਂ ਦੀਆਂ ਓਲਡ ਐਡੀਸ਼ਨਸ ਦੇਖਣ ਦਾ ਮੌਕਾ ਮਿਲਿਆ, ਜਿਹਦੇ 'ਚ ਇਹੋ ਜਿਹੇ ਹੈਡਲਾਈਨ ਹੁੰਦੇ ਸੀ, ਸ਼ਮਸ਼ਾਨ ਭਲੇ ਹੀ ਬਣ ਜਾਵੇ, ਬਣ ਸਕਤਾ ਪਾਕਿਸਤਾਨ ਨਹੀਂ, ਕਿ ਅਸੀਂ ਸ਼ਮਸ਼ਾਨ ਬਣਾ ਦੇਵਾਂਗੇ, ਪਾਕਿਸਤਾਨ ਨਹੀਂ ਬਣ ਦੇਵਾਂਗੇ। ਸੋ ਜਿਉਂ-ਜਿਉਂ ਉਹਨਾਂ ਦਾ ਨੈਗੇਟਿਵ ਪ੍ਰਚਾਰ ਮੁਸਲਮਾਨਾਂ ਬਾਰੇ ਹੁੰਦਾ ਗਿਆ, ਮੁਸਲਮਾਨ ਇਸ ਗੱਲ ਵੱਲ ਤੁਰਨ ਲੱਗੇ ਵੀ ਇਹ ਜਿਹੜੇ ਹਿੰਦੂ ਨੇ, ਜਿਹੜੇ ਹਮੇਸ਼ਾ ਸਾਡੇ ਨਾਲ ਖੁਣਸ ਖਾਂਦੇ ਨੇ, ਜੇ ਇਹ ਕਹਿੰਦੇ ਨੇ ਵੀ ਪਾਕਿਸਤਾਨ ਨਹੀਂ ਬਣਨ ਦੇਣਾ ਤੇ ਪਾਕਿਸਤਾਨ ਮਾੜੀ ਚੀਜ਼ ਹੈ, ਤੇ ਪਾਕਿਸਤਾਨ ਜ਼ਰੂਰ ਕੋਈ ਚੰਗੀ ਚੀਜ਼ ਹੋਏਗੀ। ਸੋ ਉਹਨਾਂ ਨੇ ਇਹ ਕਹਿ ਕੇ ਕਿ ਵੀ ਇਹਨਾਂ ਨੇ ਹੀ ਪਾਕਿਸਤਾਨ ਬਣਾਇਆ, ਕਿਉਂਕਿ ਇਹਨਾਂ ਨੇ ਇੰਨੀ ਇੱਕ ਨਫ਼ਰਤ ਪੈਦਾ ਕਰ ਦਿੱਤੀ ਕਿ ਮੁਸਲਮਾਨ ਈਵਨ ਪੰਜਾਬ ਦੇ ਵੀ ਉਸ ਪੀਰੀਅਡ ਦੇ ਵਿੱਚ ਸੋਚਣ ਲੱਗ ਪਏ ਵੀ ਇਹਨਾਂ ਦੇ ਨਾਲ ਜਦੋਂ ਇਹਨਾਂ ਹੱਥ ਪਾਵਰ ਆਏਗੀ, ਇਹ ਸਾਡੇ ਨਾਲ ਬਦਸਲੂਕੀ ਕਰਨਗੇ ਔਰ ਸਾਡੇ ਨਾਲ ਵਿਤਕਰਾ ਕਰਨਗੇ, ਔਰ ਉਹ ਪਾਕਿਸਤਾਨ ਵੱਲ ਹੋ ਗਏ। ਇਹ ਕਹਿ ਕੇ ਉਹਨਾਂ ਨੇ ਕਿਹਾ ਵੀ ਉਹੀ ਜਿਹੜਾ ਜਲੰਧਰ ਦਾ ਜਿਹੜਾ ਲਾਹੌਰ ਦਾ ਪ੍ਰੈਸ ਸੀ, ਇਹੀ ਮਿਲਾਪ, ਪ੍ਰਤਾਪ, ਪੰਜਾਬ ਕੇਸਰੀ, ਹਿੰਦ ਸਮਾਚਾਰ, ਇਹ ਸਾਰੇ 47 ਤੋਂ ਬਾਅਦ ਉੱਠ ਕੇ ਜਲੰਧਰ ਆ ਗਏ, ਔਰ ਜਲੰਧਰ ਆ ਕੇ ਕਹਿੰਦੇ ਵੀ ਜੋ ਕੁਝ ਹੁਣ ਇਹਨਾਂ ਨੇ ਸਾਡੀਆਂ ਸੰਸਥਾਵਾਂ, ਅਕਾਲ ਤਖਤ ਤੋਂ ਲੈ ਕੇ, ਉਦੋਂ ਬੜਾ ਨਰਕਧਾਰੀਆਂ ਦੇ ਹੱਕ 'ਚ ਮੀਡੀਆ ਲਿਖਦਾ ਸੀ, ਔਰ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ, ਅਕਾਲ ਤਖਤ ਸਾਹਿਬ ਦੇ ਜਥੇਦਾਰ ਅਜਨੋਹਾ ਬਾਹਰ ਆਏ, ਉਹਨਾਂ ਦੇ ਖਿਲਾਫ ਬਹੁਤ ਇਹਨਾਂ ਨੇ ਘਟੀਆ ਟਿੱਪਣੀਆਂ ਕੀਤੀਆਂ। ਸੋ ਉਹਨਾਂ ਨੇ ਕੋਟ ਕਰਕੇ ਕਿਹਾ ਵੀ ਸਿੱਖ ਭਾਵੇਂ ਸੁੱਤੇ ਪਏ ਸੀ ਜਾਂ ਸੁੱਤੇ ਪਏ ਹੋਣ, ਉਹਨਾਂ ਨੂੰ ਸਮਝ ਨਾ ਹੋਏ ਵੀ ਖਾਲਿਸਤਾਨ ਉਹਨਾਂ ਲਈ ਕਿਉਂ ਜ਼ਰੂਰੀ ਹੈ, ਪਰ ਇਹਨਾਂ ਨੇ ਹੀ ਸਾਨੂੰ ਖਾਲਿਸਤਾਨ ਬਣਾ ਦੇਣਾ। ਉਹਨਾਂ ਨੇ ਕਿਹਾ ਸੋ ਇਸ ਲਈ ਅਸੀਂ ਨਹੀਂ ਬਣਾ ਰਹੇ, ਅਸੀਂ ਇਹਨਾਂ ਨੂੰ ਠੇਕੇ ਤੇ ਦੇ ਦਿੱਤਾ, ਇਹ ਸਾਨੂੰ ਬਣਾ ਕੇ ਦੇਣਗੇ।
ਔਰ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਜਿਸ ਕਿਸਮ ਦੀ ਡਿਬੇਟ ਖੜੀ ਕਰ ਦਿੱਤੀ ਏਜੰਸੀਆਂ ਨੇ, ਬੇਸ਼ੱਕ ਉਸ ਦਾ ਜਿਹੜਾ ਤਤਕਾਲੀ ਕਾਰਨ ਬਣਿਆ ਉਹ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਦੀ ਵਿਜ਼ਿਟ ਨੂੰ ਲੈ ਕੇ ਬਣਾਇਆ। ਹਾਲਾਂਕਿ ਉਸ ਤੋਂ ਪਹਿਲਾਂ ਓਨਟਾਰੀਓ ਪਾਰਲੀਮੈਂਟ ਵੱਲੋਂ ਪਾਸ ਜਿਹੜਾ ਕੀਤਾ ਗਿਆ ਰੈਜ਼ੋਲੂਸ਼ਨ ਸੀ, ਉਹਨੇ ਇਹਨਾਂ ਨੂੰ ਵਕਤ ਪਾਇਆ ਔਰ ਮੀਡੀਆ 'ਚ ਵੀ ਆਇਆ, ਇਹਨਾਂ ਦੇ ਆਪਣੇ ਮੀਡੀਆ 'ਚ ਹਿੰਦੁਸਤਾਨ ਟਾਈਮਸ ਸਮੇਤ, ਕਿ ਕਿਵੇਂ ਏਜੰਸੀਆਂ ਨੇ, ਇਹਨਾਂ ਦੇ ਕੌਂਸੂਲੇਟਸ ਨੇ ਦਿਨ ਰਾਤ ਕੰਮ ਕੀਤਾ, ਪ੍ਰੈਸ਼ਰ ਲਿਆਂਦਾ, ਇਕਨੋਮਿਕਲ ਟਾਈਜ਼ ਖਰਾਬ ਹੋਣ ਦੀ ਧਮਕੀ ਜਸਟਿਨ ਟਰੂਡੋ ਨੂੰ ਦਿੱਤੀ, ਹਰ ਹਰਬਾ ਇਹਨਾਂ ਨੇ ਵਰਤਿਆ ਔਰ ਇਹ ਫੇਲ ਹੋ ਗਏ। ਹੁਣ ਇਸ ਤੋਂ ਬਾਅਦ ਉਹਨਾਂ ਨੇ ਦੇਖਿਆ, ਕਿਉਂਕਿ ਇਹ ਜਿਹੜਾ ਡਿਫੈਂਸ ਮਿਨਿਸਟਰ ਦਾ ਟੂਰ ਹੈ ਕੋਈ ਪਿਛਲੇ 4 ਹਫ਼ਤੇ 'ਚ ਤਾਂ ਬਣਿਆ ਨਹੀਂ, ਰੈਜ਼ੋਲੂਸ਼ਨ ਜਦੋਂ ਪਾਸ ਹੋਇਆ 5 ਜਾਂ 6 ਅਪ੍ਰੈਲ ਨੂੰ ਹੋਇਆ। ਇਹ ਜਿਹੜੀਆਂ ਵਿਜ਼ਿਟਸ ਹੁੰਦੀਆਂ ਨੇ ਇਹ ਕਈ ਮਹੀਨੇ ਪਹਿਲਾਂ ਬਣ ਜਾਂਦੀਆਂ ਨੇ, ਪਲਾਨ ਹੁੰਦੀਆਂ ਨੇ, ਪ੍ਰੋਟੋਕੋਲ ਹੁੰਦਾ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਗ੍ਰੇਸ ਦਿਖਾਈ। ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਇਹਨਾਂ ਦਾ ਵਰਤਾਰਾ ਦੇਖ ਲਿਆ ਸੀ ਕਿ ਵੀ ਇਹ ਇਨਰ ਇੰਟਰਫੇਅਰ ਕਰ ਰਹੇ ਨੇ, ਔਰ ਜੇ ਓਨਟਾਰੀਓ ਦੀ ਪਾਰਲੀਮੈਂਟ ਨੇ ਪਾਸ ਕੀਤਾ, ਕੈਨੇਡਾ ਦੇ ਮੈਂਬਰ ਪਾਰਲੀਮੈਂਟਸ ਨੇ ਜਾਂ ਉਹਨਾਂ ਦੇ MPPs ਨੇ ਕੀ ਕਰਨਾ ਕੀ ਨਹੀਂ ਕਰਨਾ, ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ। ਇੰਡੀਅਨ ਗਵਰਨਮੈਂਟ ਐਜ਼ ਏ ਥਰਡ ਜਿਨ੍ਹਾਂ ਦੇ ਸਿਰਫ ਹਾਈ ਕਮਿਸ਼ਨ ਆਪਣੇ ਉਸ ਦਾਇਰਾਕਾਰ 'ਚੋਂ ਕੰਮ ਕਰ ਸਕਦੇ ਨੇ, ਉਹ ਕਿਉਂ ਲੌਬੀ ਕਰ ਰਹੇ ਨੇ ਜਾਂ ਇੰਟਰਫੀਅਰ ਕਰ ਰਹੇ ਨੇ। ਸੋ ਇਸ ਟੈਂਪਰੇਚਰ ਨੂੰ ਦੇਖ ਲੈਣਾ ਚਾਹੀਦਾ ਸੀ ਇਹਨਾਂ ਨੂੰ ਕਿ ਵੀ ਬੇਸ਼ੱਕ ਵਿਜ਼ਿਟ ਪਹਿਲਾਂ ਪਲਾਨ ਕੀਤੀ ਸੀ, ਕੈਂਸਲ ਕਰ ਦੇਣੀ ਚਾਹੀਦੀ ਸੀ। ਸੋ ਇਹ ਇੱਕ ਡਿਪਲੋਮੈਟਿਕ ਮੈਸੇਜ ਵੀ ਜਾਣਾ ਸੀ ਕੈਨੇਡਾ ਵੱਲੋਂ ਕਿ ਵੀ ਇਹ ਤੁਹਾਡੀ ਇੰਟਰਫੀਅਰੈਂਸ ਸਾਨੂੰ ਪਸੰਦ ਨਹੀਂ ਹੈ। ਪਰ ਮੇਰਾ ਖਿਆਲ ਹੈ ਵੀ ਕਈ ਵਾਰ ਜਿਹੜੇ ਚੰਗੇ ਲੋਕ ਹੁੰਦੇ ਨੇ ਉਹ ਇਹ ਸਮਝਦੇ ਨੇ ਵੀ ਕੋਈ ਗੱਲ ਨਹੀਂ ਹੈ, ਉਹਨਾਂ ਨੇ ਭਾਵੇਂ ਇੱਥੇ ਇੰਟਰਫੀਅਰ ਕੀਤਾ, ਅਸੀਂ ਗੁੱਡਵਿਲ ਜੈਸਚਰ ਦੇ ਤੌਰ ਤੇ ਜਿਹੜੇ ਨੇ ਅਲਟੀਮੇਟਲੀ ਉਹਨਾਂ ਨੇ ਔਨ ਰੱਖੀ ਵਿਜ਼ਿਟ। ਔਰ ਉਹਨਾਂ ਨੇ ਜਿਸ ਤਰੀਕੇ ਨਾਲ ਫਿਰ ਕੱਲਾ ਇਹ ਹਿਊਮਿਲੇਸ਼ਨ ਹਰਜੀਤ ਸਿੰਘ ਸੱਜਣ ਐਜ਼ ਏ ਪਰਸਨ ਦੀ ਨਹੀਂ ਹੈ, ਸਿੱਖ ਕੌਮ ਦੀ ਹਿਊਮਿਲੇਸ਼ਨ, ਕੈਨੇਡਾ ਦੀ ਗਵਰਨਮੈਂਟ, ਔਰ ਕੁੱਲ ਮਿਲਾ ਕੇ ਸਾਰੇ ਡਿਪਲੋਮੈਟਿਕ ਜਿਹੜੇ ਪ੍ਰੋਟੋਕੋਲ ਹੁੰਦੇ ਨੇ ਉਸ ਦੀ ਜਿਹੜੀ ਹੈ ਉਹਨਾਂ ਨੇ ਤੋਹੀਨ ਕੀਤੀ। ਜਿਵੇਂ ਔਰ ਨੈਸ਼ਨਲ ਉਹਨਾਂ ਦੇ ਮੀਡੀਆ ਨੇ ਤਾਂ ਉਹਦੀ ਵਿਜ਼ਿਟ ਨੂੰ ਬਿਲਕੁਲ ਦਰਕਿਨਾਰ, ਟੁੱਟੇ ਦੇਸ਼ ਨੇ ਇਹਨਾਂ ਦੇ, ਕੋਈ ਇਧਰੋਂ ਆ ਜਾਂਦਾ, ਕੋਈ ਫਿਜੀ ਦਾ ਆ ਗਿਆ, ਕੋਈ ਇਹਨਾਂ ਦੇ ਉਹ ਇਧਰ 2-3 ਸਾਊਥ ਅਮਰੀਕਾ 'ਚ ਆਈਲੈਂਡ ਨੇ, ਟ੍ਰਿਨੀਡੈਡ ਤੇ ਫਲਾਣਾ, ਉੱਥੋਂ ਦਾ ਕੋਈ ਬਿਹਾਰੀ UP ਦਾ ਬਣਿਆ ਹੈਡ ਜਿਹੜਾ ਹੈ, ਉਹਦੇ ਤੇ ਪੂਰੀਆਂ ਸਟੋਰੀਜ਼ ਹੁੰਦੀਆਂ ਸੀ। ਸੋ ਇਹ ਇੰਨੀ ਵੱਡੀ ਸਕਸੈਸ ਸਟੋਰੀ ਸੀ, ਨਾਟ ਓਨਲੀ ਹਿਊਮਨ ਇੰਟਰਸਟ ਸਟੋਰੀ, ਕਿ ਵੀ ਕੈਨੇਡਾ ਵਰਗੇ ਮੁਲਕ ਦਾ, ਕੈਨੇਡਾ ਦੁਨੀਆ ਦੇ 10 ਟੌਪ ਦੇਸ਼ਾਂ ਦੇ ਵਿੱਚ ਹੈ। ਕੱਲਾ ਇਹ ਨਹੀਂ ਵੀ ਉਹਨਾਂ ਦੀ ਇਕੋਨਮੀ ਹੈ, ਹਿਊਮਨ ਰਾਈਟ ਚੈਂਪੀਅਨ, ਦੂਸਰੇ ਇਸ਼ੂ, ਔਰ ਕੈਨੇਡਾ, ਅਮਰੀਕਾ ਜਿਹੜੀਆਂ ਨੇ, ਇੰਗਲੈਂਡ, ਫਰਾਂਸ, ਇਹ ਦੁਨੀਆ 'ਚ ਗੱਲ ਹੁੰਦੀ ਹੈ। ਜੇ ਇਸ ਕਿਸਮ ਦੇ ਮੁਲਕ ਦਾ ਇੱਕ ਡਿਫੈਂਸ ਮਿਨਿਸਟਰ ਉਹ ਬਣਦਾ ਜਿਹਦੀ ਕੌਮ ਦੇ ਬੰਦਿਆਂ ਨੂੰ 100 ਸਾਲ ਪਹਿਲਾਂ ਜਿਹੜਾ ਹੈ ਉਹ ਉਹਨਾਂ ਦੇ ਜਹਾਜ਼ ਨੂੰ ਉਤਰਨ ਨਹੀਂ ਸੀ ਦਿੱਤਾ ਗਿਆ, ਵਾਪਸ ਭੇਜਿਆ ਸੀ, ਇਕੱਠੇ ਕਰਕੇ ਹੌਂਡੂਰਸ ਭੇਜ ਰਹੇ ਸੀ, ਤੇ ਇਹ ਕਿੰਨੀ ਵੱਡੀ ਗੱਲ ਹੈ। ਹੁਣ ਇਹ ਤਾਂ ਲੀਡ ਸਟੋਰੀ ਹੋਣੀ ਚਾਹੀਦੀ ਸੀ। ਮੀਡੀਆ ਜਿਹੜਾ ਆਮ ਕਿਸੇ ਮਰੇ ਕੁੱਤੇ ਦੀ ਸਟੋਰੀ ਨੂੰ ਵੀ ਜਿਹੜਾ ਉਹ ਕੈਮਰੇ ਉਹਦੇ 6-6 ਐਂਗਲਸ ਤੋਂ ਲਿਆ ਕੇ ਦੇਖਦਾ, ਲੇਕਿਨ ਇਹਨਾਂ ਨੇ ਬਾਈ ਇਹ ਸਟ੍ਰੈਟਜੀ ਰੱਖੀ, ਮੇਨ ਸਟ੍ਰੀਮ ਨੇ ਉਹਦੀ ਖਬਰ ਨੂੰ ਬਿਲਕੁਲ ਡਿਸਮਿਸ ਕੀਤਾ। ਔਰ ਜਿੱਥੇ ਵੀ ਜੇ ਕੋਈ ਅਰੁਣ ਜੇਤਲੀ ਜਾਂ ਦੂਜੇ ਦੇ ਨਾਲ ਜਾਂ ਇੱਕ ਅੱਧੇ ਕੋਈ ਬਿਜ਼ਨਸ ਗਰੁੱਪ ਦੀ ਕਾਨਫਰੰਸ, ਤੇ ਉੱਥੇ ਫੋਕਸ ਰੱਖਿਆ ਜੀ ਓਨਟਾਰੀਓ ਪਾਰਲੀਮੈਂਟ ਰੈਜ਼ੋਲੂਸ਼ਨ ਤੁਹਾਡੇ ਤੇ ਹੈ ਜੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਤੁਸੀਂ ਖਾਲਿਸਤਾਨ ਸਮਰਥਕ ਹੋ, ਤੁਸੀਂ ਦੱਸੋ ਜੀ ਹੋ ਕਿ ਨਹੀਂ ਹੋ। ਔਰ ਅਮਰਿੰਦਰ ਸਿੰਘ ਇਹਨਾਂ ਦੇ ਟੁਚੇ ਨੇ, ਜਿਵੇਂ ਨਾ ਪ੍ਰੋਟੋਕੋਲ ਅੰਮ੍ਰਿਤਸਰ 'ਚ ਫੋਲੋ ਕੀਤਾ। ਔਰ ਮੈਂ ਦੇਖ ਰਿਹਾ ਸੀ ਕਿ ਵੀ ਉਹ ਜਦੋਂ ਆਪਣੇ ਪਿੰਡ ਵੀ ਆਏ ਨੇ, ਔਰ ਪਿੰਡ ਵਾਲਿਆਂ ਨੇ ਤਾਂ ਜਿਵੇਂ ਸਾਡੇ ਪੇਂਡੂ ਕਲਚਰ ਦੇ ਵਿੱਚ ਇੱਕ ਉਹ ਨਿੱਘ ਹੈ, ਪਿਆਰ ਹੈ, ਲੋਕ ਦੂਰ ਦੁਰਾਡਿਓਂ ਵੀ ਆਏ ਦੇਖਣ ਦੇ ਲਈ ਕਿ ਭਾਈ ਸਾਡੇ ਪਿੰਡ ਦਾ ਮੁੰਡਾ ਕੈਨੇਡਾ ਦਾ ਜਾ ਕੇ ਡਿਫੈਂਸ ਮਿਨਿਸਟਰ ਬਣਿਆ ਜੀ। ਲੇਕਿਨ ਉੱਥੇ ਵੀ ਜਿਹੜਾ ਲੋਅਰ ਆਫੀਸ਼ੀਅਲ ਵੀ ਨਹੀਂ ਆਇਆ, ਕਿਉਂਕਿ ਇੱਕ ਪ੍ਰੋਟੋਕੋਲ ਹੈ, ਕਿੰਨੀ ਦੇਰ ਪਿੰਡ ਪਹੁੰਚ ਕੇ ਵੀ ਆਪਣੀ ਉਹ ਕਾਰ 'ਚ ਬੈਠੇ ਰਹੇ, ਉਹਨਾਂ ਨੂੰ ਰਿਸੀਵ ਨਹੀਂ ਕੀਤਾ ਕਿਸੇ ਨੇ। ਸੋ ਇਹ ਬੜੀ ਹਿਊਮਿਲੇਸ਼ਨ। ਪਰ ਮੈਂ ਸਮਝਦਾ ਵੀ ਇਹ ਸਾਰਾ ਹਰਜੀਤ ਸਿੰਘ ਸੱਜਣ ਨੇ ਨਾ ਸਿਰਫ ਐਜ਼ ਏ ਪਰਸਨ ਗ੍ਰੇਸ ਦਿਖਾਈ, ਉਹਨਾਂ ਨੇ ਜਿਹੜੀ ਸਿੱਖ ਦੀ ਫਰਾਖ ਦਿਲੀ ਵੀ ਹੈ ਔਰ ਗੁਰੂ ਪ੍ਰਤੀ ਸ਼ਰਧਾ ਵੀ, ਔਰ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਸ਼੍ਰੀ ਦਰਬਾਰ ਸਾਹਿਬ ਦੀ ਵਿਜ਼ਿਟ ਸੀ ਉਹ ਬੜੀ ਟੱਚਿੰਗ ਸੀ ਐਜ਼ ਏ ਹੰਬਲ ਸਿੱਖ। ਔਰ ਬਾਅਦ 'ਚ ਜਦੋਂ ਰਜਿਸਟਰ ਤੇ ਕਮੈਂਟ ਵੀ ਕੀਤਾ ਜਾਂਦਾ ਹੈ, ਉਹਨਾਂ ਨੇ ਇੱਕ ਲਾਈਨ ਹੀ ਲਿਖੀ, ਉਹਨਾਂ ਨੇ ਕਿਹਾ ਮੈਂ ਜੋ ਕੁਝ ਵੀ ਹੈ ਗੁਰੂ ਦੀ ਬਖਸ਼ਿਸ਼ ਦੀ ਬਦੌਲਤ ਹੈ ਜੀ। ਔਰ ਭਾਵੇਂ ਉਹਨਾਂ ਨੇ 8 ਤੋਂ 10 ਵਾਲੇ ਸਲੋਟ 'ਚ ਆਉਣਾ ਸੀ, 2 ਘੰਟੇ ਪਹਿਲਾਂ ਆ ਗਏ। ਔਰ ਪਰਿਕਰਮਾ ਜਦੋਂ ਪਹਿਲੀ ਚੌਂਕੀ ਜਿਹੜੀ ਹੈ ਸਵੇਰੀ ਉਹਦਾ ਭੋਗ ਪਿਆ, ਕੀਰਤਨ ਚੌਂਕੀ ਅਰਦਾਸ ਚੱਲ ਰਹੀ ਸੀ, ਜਿੰਨੇ ਵੀ ਮਿੰਟ ਚੱਲੀ ਉਹ ਪਰਿਕਰਮਾ 'ਚ ਖੜੇ ਰਹੇ,
ਬੈਠ ਕੇ ਉਹਨਾਂ ਨੇ ਹੁਕਮਨਾਮਾ ਸੁਣਿਆ, ਅੰਦਰ ਗਏ, 15-20 ਮਿੰਟ ਕੀਰਤਨ ਔਰ ਕੁਛ ਵੀ ਤੁਸੀਂ ਕੋਈ ਇਹ ਨਹੀਂ ਹੈ ਵੀ ਕੋਈ ਮੈਡਲ ਲਾਏ ਹੋਏ ਨੇ ਕੋਈ ਦੂਜਾ ਹੈ। ਇੱਕ ਐਜ਼ ਏ ਹੰਬਲ ਸਿੱਖ ਔਰ ਉਵੇਂ ਹੀ ਅਕਾਲ ਤਖਤ ਨਤਮਸਤਕ ਹੋਏ। ਔਰ ਇਹ ਵੀ ਮੈਂ ਸਮਝਦਾ ਹਾਂ ਕਿ ਭਾਈ ਕਈ ਵਾਰ ਹਾਲਾਂਕਿ ਰਾਗੀ ਸਿੰਘ ਉਹਨਾਂ ਨੂੰ ਇਹ ਤਾਂ ਪਤਾ ਹੁੰਦਾ ਹੈ ਵੀ ਕੀ ਚੱਲ ਰਿਹਾ, ਲੇਕਿਨ ਕਿਉਂਕਿ 2 ਘੰਟੇ ਪਹਿਲਾਂ ਦੇ ਵਿਜ਼ਿਟ ਵੀ ਸੀ ਔਰ ਇਹ ਸਾਰੇ ਮੀਡੀਆ ਨੇ ਇਹ ਗੱਲ ਲਿਖੀ, ਇਸ ਆਪਣੀ ਜਿਹੜੀ ਇਸ ਸਟੋਰੀ ਨੂੰ ਕਵਰ ਕੀਤਾ ਕਿ ਜਦੋਂ ਦਰਬਾਰ ਸਾਹਿਬ ਦੇ ਅੰਦਰ ਆਏ ਐਂਟਰ ਕੀਤੇ ਤਾਂ ਇਹ ਸ਼ਬਦ ਚੱਲ ਰਿਹਾ ਸੀ ਕਿ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ। ਸੋ ਇੱਕ ਪਾਸੇ ਸਿੱਖ ਦੀ ਹਿਊਮਿਲਿਟੀ ਔਰ ਗੁਰੂ ਚਰਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਆਪਣੀ ਆਸਥਾ ਹੈ, ਪਰ ਦੂਸਰੇ ਪਾਸੇ ਇਹ ਪਾਠ ਜਿਹੜਾ ਔਰ ਇਹਨਾਂ ਨੇ ਫੁੱਲ ਸਕੇਲ ਔਰ ਮੈਂ ਦੇਖ ਰਿਹਾ ਹਾਂ ਵੀ ਖਾਲਿਸਤਾਨ ਦੇ ਨਾਲ ਸੰਬੰਧਿਤ ਟੋਟਲੀ ਜੀ ਇੱਕ ਪਾਸੇ ਤਾਂ ਉਹੀ ਹਾਰਡ ਲਾਈਨ ਪ੍ਰੈਸਿੰਗ, ਅਮਰਿੰਦਰ ਸਿੰਘ ਨੇ ਤਾਂ ਚਲੋ 5 ਕੈਨੇਡਾ ਦੇ ਮਿਨਿਸਟਰ 17 ਮੈਂਬਰ ਪਾਰਲੀਮੈਂਟ ਖਾਲਿਸਤਾਨ ਦੀ ਝੋਲੀ ਪਾ ਦਿੱਤੇ, ਇਹ ਸਾਨੂੰ ਗਿਫਟ ਵੀ ਮਿਲੀ ਹੈ। ਪਰ ਹੁਣ ਦੂਸਰੇ ਪਾਸੇ ਚਾਣਕਿਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਇਹ ਚਾਣਕਿਆ ਦੇ ਪੁੱਤਰ ਨੇ ਜਾਂ ਉਹਨਾਂ ਦੀਆਂ ਨੀਤੀਆਂ ਨੇ, ਉਹਦੇ 'ਚ ਹੁੰਦਾ ਹੈ ਵੀ ਇੱਕ ਪਾਸੇ ਤੁਸੀਂ ਮਿਲਾਈਨ ਕਰੋ ਖਾਲਿਸਤਾਨ, ਇਹ ਦਹਿਸ਼ਤਗਰਦੀ, ਇਹ ਕਾਤਲ, ਇਹ ਲੁਟੇਰੇ, ਫਿਰ ਕਿ ਬਲੇਮ ਗੇਮ ਕਰੋ ਪਾਕਿਸਤਾਨ, ISI, ਦੂਜਾ ਫਿਰ ਕਹੋ ਕਿ ਜੀ ਜੋ ਸਿੱਖਾਂ ਦੇ ਨਾਲ ਹੋਇਆ ਇਸ ਲਈ ਹੋਇਆ ਵੀ ਇਹਨਾਂ ਨੇ ਦਹਿਸ਼ਤਗਰਦੀ ਕੀਤੀ, ਦੇਖੋ ਪੰਜਾਬ 'ਚ ਕੀ ਕੀਤਾ। ਹੁਣ ਕਹੋ ਜੀ ਜਿੰਨੇ ਸੋਸ਼ਲ ਗਰੁੱਪ ਨੇ, ਦੂਜੇ ਨੇ, ਮੀਡੀਆ ਬਾਹਰਲੀਆਂ, ਇਹ ਸਭ ISI ਕਰਵਾ ਰਹੀ ਹੈ। ਔਰ ਇੰਨਾ ਕੁ ਕਨਫਿਊਜ਼ਨ ਪੈਦਾ ਕਰ ਦਿਓ ਕਿ ਵੀ ਆਪਣਿਆਂ ਨੂੰ ਜਿਨ੍ਹਾਂ ਦੇ ਲਈ ਕੁਝ ਹੋਣਾ ਜਾਂ ਜਿਨ੍ਹਾਂ ਦਾ ਮੁਲਕ ਬਣਨਾ ਉਹਨਾਂ ਨੂੰ ਵੀ ਨਾ ਪਤਾ ਲੱਗੇ ਕਿ ਵੀ ਹਨੇਰਾ ਕੀ ਹੈ ਤੇ ਚਾਨਣ ਕੀ ਹੈ। ਔਰ ਇਸ ਕਿਸਮ ਦੇ ਆਰਟੀਕਲ ਮੈਂ ਦੇਖ ਰਿਹਾ ਜਿਹੜੇ ਕਿ ਇੱਕ ਐਨੋਨਿਮਸ ਟਾਈਪ ਰੱਖਦੇ ਨੇ ਪ੍ਰਭਾਵ, ਕੋਈ ਉਹਨਾਂ ਦੀ ਕੋਈ ਸਪੈਸੀਫਿਕ ਨਹੀਂ ਹੈ ਕਿ ਕਿਹਨੂੰ ਇੰਟਰਵਿਊ ਕੀਤਾ, ਕਿਹਨੇ ਕੀ ਕਿਹਾ। ਇੱਕ ਆਰਟੀਕਲ ਜਿਹੜਾ ਸਾਡੀਆਂ ਨਜ਼ਰਾਂ 'ਚੋਂ ਗੁਜ਼ਰਿਆ ਉਹ ਹੈ, ਉਹਦੇ 'ਚ ਉਹਨਾਂ ਨੇ ਟਾਈਟਲ ਕੋਈ ਨਹੀਂ ਦਿੱਤਾ, ਪਰ ਉਹਦੇ 'ਚ ਇਹ ਚੋਣਾਂ ਤੋਂ ਬਾਅਦ ਜਿਹੜਾ ਐਨਾਲਿਸਿਸ ਹੈ ਉਹਦੇ ਤੇ ਬੇਸਡ ਇਹ ਫਲੋਟ ਕਰ ਰਿਹਾ ਚਾਰ ਚੁਫੇਰੇ। ਔਰ ਇਹ ਹੈ the question that arises after the 2017 Punjab elections is that do Sikhs still care about Khalistan movement and want separate nation Khalistan? ਮੈਂ ਕਿਹਾ ਜੀ 2017 ਦੀਆਂ ਚੋਣਾਂ ਤੋਂ ਬਾਅਦ ਇਹ ਹੁਣ ਸਵਾਲ ਘੁੰਮ ਰਿਹਾ ਕਿ ਕੀ ਸਿੱਖ ਅਜੇ ਵੀ ਖਾਲਿਸਤਾਨ ਚਾਹੁੰਦੇ ਨੇ, ਅੱਡ ਮੁਲਕ। The plain answers given by peoples in my interview were something that pro-Khalistani activists would not like at all. The conclusion from their answers is as follows. ਹੁਣ ਜਿਹੜਾ ਵੀ ਇਹਦਾ ਲਿਖਾਰੀ ਹੈ ਉਹ ਕਹਿੰਦਾ ਜੀ ਮੈਂ ਜਿਹੜੇ ਇੰਟਰਵਿਊ ਕੀਤੇ ਉਹਦਾ ਜਿਹੜਾ ਤੱਤ ਨਿਕਲਿਆ ਉਹ ਖਾਲਿਸਤਾਨ ਲਈ ਕੰਮ ਕਰਨ ਵਾਲੇ ਪਸੰਦ ਨਹੀਂ ਕਰਨਗੇ, ਪਰ ਜਿਹੜੇ ਜਵਾਬ ਨੇ ਉਹ ਇਵੇਂ ਨੇ। ਹੁਣ ਜਾਂ ਤਾਂ ਤੁਸੀਂ ਇਹ ਹੈ ਕਿ ਵੀ ਪੰਜਾਬ ਦੇ ਵਿੱਚ 25 ਮਿਲੀਅਨ ਲੋਕ ਨੇ, ਤੁਸੀਂ ਸੈਂਪਲਿੰਗ ਕਰ ਰਹੇ ਹੋ, ਉਹਨਾਂ ਦੀ ਬੈਕਗਰਾਉਂਡ ਕੀ ਹੈ, ਕਿੰਨਿਆਂ ਨੂੰ ਤੁਸੀਂ ਇੰਟਰਵਿਊ ਕੀਤਾ, ਉਹਨਾਂ ਦਾ ਕੋਈ ਡਾਟਾ ਦਿਓ, ਕੋਈ ਦੱਸੋ ਕਿ ਵੀ ਕੀ ਸੀ ਤੁਹਾਡੇ ਕੁਐਸਚਨ। ਫਿਰ ਤਾਂ ਤੁਸੀਂ ਕਹਿੰਦੇ ਹੋ ਜਿਵੇਂ ਇੱਥੇ ਓਪੀਨੀਅਨ ਪੋਲ ਜਾਂ ਕਿਸੇ ਵੀ ਇਸ਼ੂ ਦੇ ਉੱਤੇ ਜਿਹੜਾ ਸਰਵੇ ਡਾਟਾ ਹੁੰਦਾ, ਪਰ ਹੁਣ ਤੁਸੀਂ ਬਲਾਈਂਡਲੀ ਬਹਿ ਕੇ ਪੈਨਲ ਕਿ ਮੈਂ ਉਹਨੂੰ ਪੁੱਛਿਆ ਸੀ, ਉਹ ਮੈਂ ਆਪਣੇ ਨੌਕਰ ਨੂੰ ਪੁੱਛਿਆ, ਟੈਕਸੀ ਵਾਲਿਆਂ ਨੂੰ ਪੁੱਛਿਆ, ਦੂਜੇ ਨੂੰ। ਤੇਰੇ ਟੱਬਰ ਦੇ ਹੀ 8 ਬੰਦੇ ਸੀ, 8 ਚੋਂ 7 ਨੇ ਕਿਹਾ ਕਿ ਜੀ ਬਿਲਕੁਲ ਖਾਲਿਸਤਾਨ ਜਿਹੜਾ ਉਹ ਖਿਲਾਫ ਹੈਗੇ ਆ ਅਸੀਂ। ਇੱਕ ਨੇ ਕਿਹਾ ਜੀ ਮੈਨੂੰ ਪਤਾ ਨਹੀਂ ਹੈ ਕੀ ਹੈ, ਫਿਰ ਲਿਓ ਨਾ ਜਰਾ। ਤੁਸੀਂ ਕਹੋ ਜੀ ਇਹ ਮੈਂ ਬੜਾ ਸੈਂਪਲ ਇਕੱਠਾ ਕੀਤਾ, ਪਰ ਮੈਂ ਇਹ ਦੇਖ ਰਿਹਾ ਕਿ ਵੀ ਇਹਦੇ 'ਚ ਲੈਂਗੁਏਜ ਬੜੀ ਸੌਫਟ ਹੈ, ਤੁਹਾਨੂੰ ਚੁੱਭਦੀ ਨਹੀਂ ਹੈ, ਪਰ ਅਲਟੀਮੇਟਲੀ ਜਿਹੜਾ ਕਨਕਲੂਜਨ ਹੈ ਉਹ ਤੁਹਾਨੂੰ ਇਹੀ ਕਨਵਿੰਸ ਕਰਵਾਉਂਦਾ ਹੈ ਜੋ ਕਿ ਸਖਤ ਜਾਂ ਨਫ਼ਰਤ ਭਰੀ ਜ਼ਬਾਨ ਇਸਤੇਮਾਲ ਕਰਕੇ ਕਰਦੇ ਨੇ। ਪਹਿਲੀ ਗੱਲ, ਖਾਲਿਸਤਾਨ ਮੂਵਮੈਂਟ ਇਟ ਇਜ਼ ਨਾਟ ਦੈਟ ਸਟਰੋਂਗ ਐਜ਼ ਇਟ ਵਾਜ਼ ਜਸਟ 10 years ago। ਹੁਣ 10 ਸਾਲ ਪਹਿਲਾਂ, ਹੁਣ ਇਹਨਾਂ ਦੀ ਜੇ ਗੱਲ ਮੰਨੋ ਅੱਗੇ ਜਾ ਕੇ ਕਹਿੰਦਾ ਵੀ ਹੈ ਕਿ 1995 'ਚ ਇਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਦਹਿਸ਼ਤਗਰਦੀ ਖਤਮ ਕਰ ਦਿੱਤੀ। ਹੁਣ ਜ਼ਾਹਰ ਹੈ ਵੀ 95 ਤੋਂ 2017 ਤੱਕ 22 ਸਾਲ ਬਣਦੇ ਨੇ। ਜੇ 10 ਸਾਲ ਪਹਿਲਾਂ ਦੀ ਗੱਲ ਹੈ ਤਾਂ ਫਿਰ 2000 ਜਿਹੜੀ ਹੈ ਉਹ ਤੁਸੀਂ 17 ਚੋਂ 10 ਪਿੱਛੇ ਚਲੇ ਜਾਓ, ਹਾਂਜੀ, ਕਿ ਵੀ ਇਸ ਪੀਰੀਅਡ ਦੀ ਗੱਲ ਹੈ। ਹੁਣ ਜੇ ਇਸ ਪੀਰੀਅਡ ਦੇ ਵਿੱਚ 2007 ਦੇ ਵਿੱਚ ਬੜੀ ਸਟਰੋਂਗ ਸੀ ਮੂਵਮੈਂਟ, ਕੋਈ ਐਕਟੀਵਿਟੀ ਹੈ ਵੀ 2007 'ਚ ਪੰਜਾਬ 'ਚ ਕਿਹੜੀਆਂ ਖਾਲਿਸਤਾਨ ਦੀਆਂ ਵੇਵਸ ਚੱਲ ਰਹੀਆਂ ਸੀ? ਪਰ ਤੁਸੀਂ ਕਹਿਣਾ ਹੀ ਹੈ ਜਦੋਂ ਤੁਸੀਂ ਧੋਖਾ ਦੇਣਾ ਹੈ ਉਦੋਂ ਤੁਹਾਨੂੰ ਜਾਂ ਇਹ ਕਹਿੰਦਾ ਜੀ ਜਿੰਨੀ 20 ਸਾਲ ਜਾਂ 2095 ਤੱਕ 1995 ਤੱਕ ਸਟਰੋਂਗ ਸੀ, ਫਿਰ ਹੁੰਦਾ ਜੀ ਉਹ ਤਾਂ ਉਹਨਾਂ ਨੇ ਖੜੀ ਕੀਤੀ ਸੀ ਦਹਿਸ਼ਤਗਰਦੀ, ਖਾਲਿਸਤਾਨੀਆਂ ਨੇ ਖਤਮ ਹੋ ਗਈ, ਮੂਵਮੈਂਟ ਖਤਮ ਹੋ ਗਈ। ਹੁਣ ਤੁਸੀਂ 10 ਸਾਲ ਪਹਿਲਾਂ ਕਹਿ ਕੇ ਫਸ ਗਿਆ ਔਰ ਇਹ ਝੂਠ ਜਿਹੜਾ ਬਾਹਰ ਆ ਜਾਂਦਾ ਹੈ।
nowadays people are more concerned about money and their own personal life than for cultural existence of Punjab, ਕਿਉਂਕਿ ਹੁਣ ਤਾਂ ਲੋਕ ਪੈਸੇ ਦੇ ਪਿੱਛੇ ਪੈ ਗਏ। 10 ਸਾਲ ਪਹਿਲਾਂ ਪਏ ਨੇ ਪਿੱਛੇ। ਜੀ ਅਸੀਂ ਜਦੋਂ ਦੇ ਦੇਖਦੇ ਆਏ ਹਾਂ ਲੋਕ ਪੈਸੇ ਦੇ ਪਿੱਛੇ ਹੀ ਨੇ, ਕੋਈ ਕੰਬਲੇ ਹੀ ਹੁੰਦੇ ਨੇ ਜਿਹੜੇ ਦੂਜੇ ਪਾਸੇ ਜਾਂਦੇ ਨੇ। ਜੀ ਮੈਜੋਰਿਟੀ ਲਈ ਤਾਂ ਹਮੇਸ਼ਾ ਉਹੀ ਰਿਹਾ, ਕਿਉਂਕਿ ਸਮਾਜ ਦੇ ਵਿੱਚ ਸਤਕਾਰ ਵੀ ਉਹ ਮਾਇਆ ਕੇ ਹੈ तीन नाम परसू परसा परसराम। ਜੇ ਤੁਹਾਡੇ ਪੱਲੇ ਕੁਝ ਹੋਏ ਪਰਸੂਆ ਇੱਧਰ ਆਈ, ਜੇ ਥੋੜਾ ਜਿਹਾ ਹੈ ਪਰਸਿਆ ਫਿਰ ਲਾਲਾ ਪਰਸਰਾਮ ਜੀ ਬਣ ਗਏ। ਤਾਂ ਸੈਂਕੜਿਆਂ ਸਾਲ ਹਜ਼ਾਰਾਂ ਸਾਲਾਂ ਤੋਂ ਇਹ ਪਾਰਟ ਹੈ ਕਿ ਵੀ ਮੈਜੋਰਿਟੀ ਜਿਹੜੇ ਨੇ ਉਹਨਾਂ ਨੇ ਹਮੇਸ਼ਾ ਹੀ ਦੁਨੀਆ ਦੇ ਵਿੱਚ ਦੌਲਤਮੰਦੀ ਲਈ, ਅਹੁਦੇ ਲਈ, ਨਾਂ ਲਈ ਜਾਣਾ। ਔਰ ਫਿਰ ਇਹ ਉਹ ਕਹਿੰਦਾ ਨਾ ਉਹ ਇਹ ਕਹਿ ਕੇ over the years there had been massive demographic changes in Punjab. Many areas of Punjab had become more like that of UP than actual Punjab. ਹੁਣ ਇਹਨੂੰ ਕਹਿੰਦੇ ਨੇ ਵੀ ਈਵਨ ਬੈਕ ਲੇਟੈਂਟਲੀ ਵੀ ਜਿਹੜੀ ਉਹ ਗੱਲ ਕਹਿ ਰਹੇ ਉਹ ਸਿੱਖਾਂ ਦੇ ਕੰਨ ਖੜੇ ਹੋ ਜਾਣੇ ਚਾਹੀਦੇ ਨੇ। ਉਹ ਕਹਿੰਦਾ ਜੀ ਹੁਣ ਤਾਂ ਪੰਜਾਬ ਦੀ ਜਿਹੜੀ ਹੈ ਡੈਮੋਗ੍ਰਾਫਿਕ ਪਾਪੂਲੇਸ਼ਨ ਬਦਲ ਗਈ। ਪੰਜਾਬ ਦੇ ਬਹੁਤ ਸਾਰੇ ਹਿੱਸੇ ਤਾਂ ਯੂਪੀ ਵਾਂਗ ਲੱਗਦੇ ਨੇ, ਮਤਲਬ ਭਈਏ ਇੰਨੇ ਕੁ ਆ ਗਏ। ਹੁਣ ਇਹ ਅਗਲਾ ਸਵਾਲ ਇਹ ਸਿੱਖ ਪੁੱਛਣਗੇ ਕਿ ਭਈਏ ਇਹਨਾਂ ਨੂੰ ਕੌਣ ਲਿਆਇਆ, ਕੌਣ ਉਹਨਾਂ ਦੀਆਂ ਕਾਲੋਨੀਜ਼ ਨੂੰ ਉੱਥੇ ਪਰਮਾਨੈਂਟਲੀ ਸੈਟਲ ਕਰਕੇ ਉਹਨਾਂ ਨੂੰ ਵੋਟਿੰਗ ਰਾਈਟ ਦਿੰਦਾ ਹੈ। ਔਰ ਕੀ ਇਹ ਉਹੀ ਨਹੀਂ ਹੈ ਜੋ ਚੀਨ ਤੇ ਇਲਜ਼ਾਮ ਹੁੰਦਾ ਹੈ ਕਿ ਉਹ ਤਿੱਬਤ 'ਚ ਕਰ ਰਿਹਾ ਹੈ ਜਾਂ ਸਿਨਕਿਆਂਗ 'ਚ ਕਰ ਰਿਹਾ ਹੈ ਜਾਂ ਰਸ਼ੀਅਨਸ ਨੇ ਲਿਥੁਆਨੀਆ, ਲਾਤਵੀਆ, ਐਸਟੋਨੀਆ ਦੇ ਵਿੱਚ ਕੀਤਾ ਸੀ। ਜੀ ਹੁਣ ਇਹਨੂੰ ਹਾਊਐਵਰ newer generation also knows about atrocities India did in Punjab, just that now they do not have willpower to do anything about it. Most of such talks are now ignored and disliked by Punjabis. ਕਦੇ ਸਿੱਖ ਕਹਿੰਦਾ ਹੈ, ਕਦੇ ਉਹਨੇ ਕਹਿੰਦਾ ਜੀ ਵੈਸੇ ਨਵੀਂ ਜਨਰੇਸ਼ਨ ਨੂੰ ਪਤਾ ਹੈ ਕਿ ਵੀ ਸਾਡੇ ਨਾਲ ਹੋਇਆ ਕੀ, ਪਰ ਵਿਲ ਪਾਵਰ ਗਵਾਚ ਗਈ। ਹੁਣ ਤੁਸੀਂ ਵਿਲ ਪਾਵਰ ਦਾ ਹੁਣ ਹਰਜੀਤ ਸਿੰਘ ਸੱਜਣ ਅੰਮ੍ਰਿਤਸਰ ਆਉਂਦੇ ਨੇ ਦਰਬਾਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਜਿਹੜੇ ਨੇ ਉਹ ਮੈਮੋਰੈਂਡਮ ਦੇਣਾ ਚਾਹੁੰਦੇ ਨੇ ਜੀ ਕਿ ਜੀ ਅਸੀਂ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਉਹਨਾਂ ਨੂੰ ਉਹਨਾਂ ਦੇ ਨੇੜੇ ਨਹੀਂ ਜਾਣ ਦਿੰਦੇ। ਹੁਣ ਉਹ ਉੱਥੇ ਖੜੇ ਵੀ ਖਾਲਿਸਤਾਨ ਜ਼ਿੰਦਾਬਾਦ, ਸੰਤ ਭਿੰਡਰਾਂ ਵਾਲੇ ਜ਼ਿੰਦਾਬਾਦ ਕਰਦੇ ਨੇ। ਵਿਲ ਪਾਵਰ ਹੈ ਨਹੀਂ ਜੀ ਵੀ ਜੇ ਤੁਹਾਨੂੰ ਇਹੀ ਲੱਗਦਾ ਹੈ, ਅਸੀਂ ਇਹੀ ਕਹਿੰਦੇ ਹਾਂ ਕਿ ਇਹ ਤੁਹਾਡੇ ਸਾਰੇ ਐਨਾਲਿਸਿਸ ਦਾ ਝੂਠ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ, ਪੁੱਛ ਲਓ ਲੋਕਾਂ ਨੂੰ। ਇਹੀ ਹਾਲ ਫਿਰ ਉਹਨਾਂ ਦੇ ਪਿੰਡ ਹੁੰਦਾ ਹੈ, ਜਿੱਥੇ ਉਹ ਆਪਣੇ ਪਿੰਡ ਆਉਂਦੇ ਨੇ ਉੱਥੇ ਫਿਰ ਉਹ ਜਾਣਾ ਚਾਹੁੰਦੇ ਨੇ, ਉਸ ਜ਼ਿਲ੍ਹੇ ਦੇ ਵਰਕਰ ਹੋਣਗੇ, ਉੱਥੇ ਫਿਰ ਉਹਨਾਂ ਨੂੰ ਪੁਲਿਸ ਰੋਕ ਦਿੰਦੀ ਹੈ, ਨਹੀਂ ਜਾਣ ਦਿੰਦੇ, ਉਹ ਨਾਅਰੇ ਲਾ ਕੇ ਆ ਜਾਂਦੇ ਨੇ। ਸੋ ਇਹ ਨਹੀਂ ਹੈ, ਇਹ ਕਹਿਣਾ ਚਾਹੁੰਦੇ ਨੇ ਕਿ ਜੀ ਹੁਣ ਇਹ ਸਿੱਖ ਉਹ ਸਿੱਖ ਨਹੀਂ ਰਹੇ। ਇਹੋ ਜਿਹੀਆਂ ਹੀ ਗੱਲਾਂ 80ਵਿਆਂ ਤੋਂ ਪਹਿਲਾਂ ਵੀ ਕਹਿੰਦੇ ਸੀ ਜੀ ਇਹ ਸਿੱਖ ਅਰਦਾਸਾਂ ਕਰਦੇ ਨੇ ਲੰਬੀਆਂ ਲੰਬੀਆਂ, ਆਹ ਹੋ ਗਿਆ, ਬੰਦ ਕੱਟੇ, ਕਿੱਥੇ ਨੇ ਸਿੱਖ? ਇਹ ਉਦੋਂ ਦੇ ਸੀ ਔਰ ਐਵੇਂ ਕਹਾਣੀਆਂ ਬਣਾਈਆਂ ਹੋਈਆਂ। 80ਵਿਆਂ ਦੇ ਸਿੱਖਾਂ ਨੇ ਦੱਸ ਦਿੱਤਾ ਕਿ ਭਾਈ ਕਿਵੇਂ ਇੰਟੈਰੋਗੇਸ਼ਨ ਸੈਂਟਰਾਂ 'ਚ ਵੀ ਟਾਰਚਰ ਹੋਈਦਾ, ਵਾਹਿਗੁਰੂ ਵਾਹਿਗੁਰੂ ਕਰੀਦਾ, ਬਹਾਦਰੀ ਦੇ ਜੌਹਰ, ਔਰ ਕਿਵੇਂ ਜਿੰਦੇ ਸੁੱਖੇ, ਦਿਲਾਵਰ ਸਿੰਘ, ਹਵਾਰੇ, ਰਾਜੋਆਣਿਆਂ ਨੇ ਹਰੀ ਸਿੰਘ ਨਲੂਏ, ਅਕਾਲੀ ਫੂਲਾ ਸਿੰਘ ਦਾ ਇਤਿਹਾਸ ਦੁਹਰਾਇਆ। ਪਰ ਇਹ ਪ੍ਰਭਾਵ ਦੇ ਰਿਹਾ ਵੀ ਹੁਣ ਉਹ ਨਹੀਂ ਰਹੇ ਤੇ ਪੈਸੇ ਪਿੱਛੇ ਪੈ ਨੇ, ਭਈਏ ਆ ਗਏ। ਹਾਂ ਉਹਨਾਂ ਨੂੰ ਵੈਸੇ ਪਤਾ ਹੈ ਕਿ ਵੀ ਸਾਡੇ ਨਾਲ ਕੀ ਹੋਇਆ, ਪਰ ਉਹਨਾਂ ਦੀ ਵਿਲ ਪਾਵਰ ਨਹੀਂ ਹੈ। ਹੁਣ ਇਹ ਪਹਿਲਾ ਇਹਨੇ ਪੁਆਇੰਟ ਲਿਆ। ਫਿਰ ਇਹ ਕਹਿੰਦਾ ਇੰਡੀਆ ਬੇਸਡ ਸਿੱਖਸ ਥਿੰਕ that establishment of Khalistan is no way far near in reality, or if by any chance they would succeed in establishing this country, who can assure that a common civilized person of that country will not have to face any problem, or the command of this country would be in the hands of truly sincere leaders and they will fully able to run that country well. ਇਹ ਉਹੀ ਹੈ, ਇਹ ਆਰਗੂਮੈਂਟ ਅਸੀਂ ਹਿੰਦੂਆਂ ਤੋਂ ਸੁਣਦੇ ਰਹੇ, ਫੈਲੋ ਸਟੂਡੈਂਟਸ ਤੋਂ, ਕਿ ਜੀ ਸਿੱਖ ਰਾਜ ਲੈ ਸਕਦੇ ਨੇ, ਕਰ ਨਹੀਂ ਸਕਦੇ। ਉਹਨੂੰ ਇਹ ਦੱਸਣ ਲਈ ਵੀ ਰਾਜ ਕਰਨ ਲਈ ਤੁਹਾਨੂੰ ਸਾਡੀ ਲੋੜ ਹੈ। ਔਰ ਇਹੀ ਆਰਗੂਮੈਂਟ ਇਹ ਦੇ ਰਿਹਾ ਕਿ ਵੀ ਵੈਸੇ ਤਾਂ ਖਾਲਿਸਤਾਨ ਕੋਈ ਆਉਂਦੇ ਭਵਿੱਖ 'ਚ ਬਣਦਾ ਨਜ਼ਰ ਨਹੀਂ ਆਉਂਦਾ। ਜੇ ਬਣ ਵੀ ਗਿਆ ਤੇ ਸਿੱਖ ਇਹ ਸੋਚਦੇ ਨੇ ਜੀ ਕਿਵੇਂ ਸਾਡੇ ਜਿਹੜਾ ਕੋਈ ਸਿਵਲਾਈਜ਼ਡ ਬੰਦਾ ਹੈਗਾ, ਜਿਹੜਾ ਸਿਵਲਾਈਜ਼ਡ ਲੋਕਾਂ ਦੇ ਲਈ ਜਿਹੜਾ ਉਹ ਮਤਲਬ ਇਹ ਵੀ ਤੁਸੀਂ ਅਨਪੜ੍ਹ ਜਾ ਲੋਕ ਹੋ, ਤੁਸੀਂ ਤਾਲੀਬਾਨ ਉਹ ਕਹਿਣਾ ਇਹ ਚਾਹੁੰਦੇ ਨੇ, ਔਰ ਤੁਹਾਡੇ ਤੋਂ ਇਹ ਮੁਲਕ ਨਹੀਂ ਚੱਲਣਾ। ਤੇ ਇਹ ਸਿੱਖਾਂ ਦੇ ਖਾਤੇ 'ਚ ਪਾ ਰਿਹਾ ਕਿ ਇਹ ਸਰਵੇ ਕੀਤਾ ਵੀ ਸਿੱਖ ਕਹਿੰਦੇ ਨੇ ਵੀ ਸਾਡੇ ਤੋਂ ਇਹ ਨਹੀਂ ਚੱਲਣਾ ਕਿ ਵੀ ਟਰੂਲੀ ਸਿੰਸੀਅਰ ਲੀਡਰ ਸਾਡੇ ਕੋਲ ਨਹੀਂ ਹੋਣ। They are concerned about other issues like large scale unemployment and resultant drug addiction, depreciating water table due to overuse of groundwater, desertification of farmland, huge farmer debt and resultant suicides, one of the worst gender ratios among entire country, and Khalistan movement is just a distraction for them.
ਹੁਣ ਗੱਲ ਇਹ ਹੈ ਕਿ ਖਾਲਿਸਤਾਨ ਮੂਵਮੈਂਟ ਇਜ਼ ਦਾ ਓਨਲੀ ਆਨਸਰ ਫॉर ਆਲ ਦਿਸ ਨੌਨਸੈਂਸ ਜਿਹੜਾ ਇਹਨੂੰ ਐਂਟਾਈ ਖਾਲਿਸਤਾਨ ਬਣਾਉਣ ਦੇ ਲਈ ਕਹਿ ਰਿਹਾ ਕਿ ਕਿਉਂ ਵਾਟਰ ਟੇਬਲ ਕਿਉਂ ਡੈਪਰੀਸ਼ੀਏਟ ਹੋ ਰਿਹਾ, ਕੌਣ ਲੁੱਟ ਰਿਹਾ ਪੰਜਾਬ ਦੇ ਪਾਣੀ ਨੂੰ, ਅਨਐਮਪਲੋਇਮੈਂਟ ਕਿਹਨੇ ਕੀਤੀ ਹੋਈ ਹੈ, ਫਾਰਮਰ ਲੋਨ ਦੇ ਕੇ ਸੁਸਾਈਡ ਵੱਲ ਕੌਣ ਤੋਰ ਰਿਹਾ ਹੈ, ਔਰ ਇਹ ਜਿਹੜਾ ਹੈ ਫਾਰਮਲੈਂਡ ਹਿਊਜ ਫਾਰਮਰ ਡੈਟ ਸੁਸਾਈਡ। ਸੋ ਇਹੀ ਸਾਰੇ ਰੀਜ਼ਨ ਡੈਟਰ ਇਹ ਨੇ ਕਿ ਖਾਲਿਸਤਾਨ ਜ਼ਰੂਰੀ ਹੈ, ਇਹੀ ਸੋਲੂਸ਼ਨ ਹੈ ਖਾਲਿਸਤਾਨ ਦਾ। ਉਹ ਕਹਿੰਦਾ ਵੀ ਇਹ ਪ੍ਰੋਬਲਮਸ ਨੇ ਤੇ ਖਾਲਿਸਤਾਨ ਉਹਨਾਂ ਦੇ ਲਈ ਜਿਹੜੀ ਹੈ ਉਹ ਉਹਨਾਂ ਦੇ ਲਈ ਉਹਨਾਂ ਨੂੰ ਉਹ ਦੂਰੀ ਕਰਨ ਵਾਲੀ ਹੈ ਔਰ ਡਿਸਟਰੈਕਸ਼ਨ ਹੈ ਖਾਲਿਸਤਾਨ। Then he coming to the point of security, they don't feel there is any threat to Sikhs in India by people of other religions. ਉਹ ਕਹਿੰਦੇ ਜੀ ਕੋਈ ਖਤਰਾ ਨਹੀਂ ਹੈ। ਔਰ ਮੈਂ ਵਕਤ ਨਹੀਂ ਹੈ ਅੱਜ ਇੱਕ ਬੜੀ ਦਰਦਨਾਕ ਸਟੋਰੀ ਕਿ ਵੀ ਯੂਪੀ 'ਚ ਅਜੇ ਆਦਿੱਤਿਆਨਾਥ ਯੋਗੀ ਨੂੰ ਬਣਿਆ ਮਹੀਨਾ ਨਹੀਂ ਹੋਇਆ ਸ਼ਾਇਦ ਜੀ, ਔਰ ਕਿਵੇਂ ਉੱਥੇ ਜਿਹੜੇ ਫਾਰਮਰ ਸਿੱਖ ਕਿਸਾਨ ਪੀਲੀਭੀਤ ਵਰਗੇ ਜ਼ਿਲ੍ਹਿਆਂ 'ਚ ਨੇ ਉਹ ਕੰਬਾਈਨਸ ਲੈ ਕੇ ਦੂਸਰੇ ਜ਼ਿਲ੍ਹਿਆਂ 'ਚ ਹਾਰਵੈਸਟਿੰਗ ਸੀਜ਼ਨ ਤੇ ਜਾਂਦੇ ਨੇ ਕਿ ਉਹ ਕੰਬਾਈਨਸ ਬਹੁਤ ਖਰਚੀਲੀ ਹੁੰਦੀ ਹੈ। ਔਰ ਉੱਥੇ ਇੱਕ ਸਿੱਖ ਫਾਰਮਰਸ ਦਾ ਗਰੁੱਪ ਜਦੋਂ ਇੱਕ ਜਿਹੜਾ ਇਲਾਕੇ 'ਚ ਗਿਆ ਔਰ ਉੱਥੇ ਹੁਣ ਬੀਜੇਪੀ ਦੇ ਜਿਹੜੇ ਅਧਿਕਾਰੀ ਜਾਂ ਦੂਜੇ ਨੇ ਉਹਨਾਂ ਨੇ ਉੱਥੇ ਲੋਕਾਂ ਨੂੰ ਦੂਜਿਆਂ ਨੂੰ ਇਕੱਠੇ ਉਹਨਾਂ ਨੇ ਆਪਣਿਆਂ ਸ਼ੁਰੂ ਕਰ ਲਿਆ ਕਾਰੋਬਾਰ। ਜੋ ਉਹਨਾਂ ਨੇ ਹਾਲ ਉਹਨਾਂ ਸਿੱਖਾਂ ਦਾ ਕੀਤਾ, ਇੱਕ ਦੀ ਜਿਹੜੀ ਹੈ ਦਾੜੀ ਵੀ ਉਹਨਾਂ ਨੇ ਜਿਹੜੀ ਹੈ ਉਹ ਪੁੱਟੀ, ਉਸ ਨੂੰ ਬੁਰੀ ਤਰ੍ਹਾਂ ਲਹੂ ਲੁਹਾਨ ਕਰਕੇ ਜ਼ਖਮੀ ਕਰਕੇ 2-3 ਹੋਰ ਲੰਬੇ ਪਾ ਦਿੱਤੇ। ਉਹਨਾਂ ਦੇ ਕੋਲ ਜਿੰਨੇ ਪੈਸੇ ਸੀ ਉਹ ਵੀ ਲੁੱਟ ਲਏ, ਹਸਪਤਾਲ 'ਚ ਪਏ ਨੇ। ਔਰ ਪੁਲਿਸ ਥਾਣੇ ਗਏ ਤਾਂ ਉਹਨਾਂ ਨੇ ਉਹਨਾਂ ਦੀ ਰਿਪੋਰਟ ਪਹਿਲਾਂ ਹੀ ਦੂਜਿਆਂ ਦੀ ਜਿਹੜੇ ਹਮਲਾ ਕਰਨ ਵਾਲੇ ਸੀ ਔਰ ਹੁਣ ਪੁਲਿਸ ਕਹਿ ਰਹੀ ਹੈ ਸਮਝੌਤਾ ਕਰੋ। ਸਕਰੀਨ ਦੇ ਉੱਤੇ ਉਹ ਪਿਕਚਰ ਜਿਹੜੀ ਹੈ ਖੌਫਨਾਕ ਤੁਹਾਨੂੰ ਮੰਜ਼ਰ ਦਿੰਦੀ ਹੈ ਵੀ ਆਉਣ ਵਾਲੇ ਪੀਰੀਅਡ 'ਚ ਕੀ ਹਾਲਾਤ ਹੋਣਗੇ। ਤੇ ਇਹ ਕਹਿ ਰਿਹਾ ਕਿ ਵੀ ਉੱਥੇ ਕੋਈ ਉਹਨਾਂ ਨੂੰ ਇਹ ਫੀਲ ਹੀ ਨਹੀਂ ਹੁੰਦਾ ਕਿ ਐਨੀ ਥ੍ਰੈਟ ਹੈ ਸਿੱਖਾਂ ਨੂੰ। People who are demanding it are more grounded on international levels, who would surely not be ready to leave their comforts and not denied privilege in abroad। ਕਿ ਜੀ ਇਹ ਮੰਗ ਕਰਨ ਵਾਲੇ ਬਾਹਰ ਬੈਠੇ ਨੇ, ਉਹਨਾਂ ਨੇ ਤਾਂ ਇੱਥੇ ਆਣਾ ਨਹੀਂ ਜੀ। ਯਹੂਦੀ 6 ਮਿਲੀਅਨ ਅਮਰੀਕਾ 'ਚ ਰਹਿੰਦੇ ਨੇ, ਉੱਥੇ 5 ਮਿਲੀਅਨ ਨੇ ਇਜ਼ਰਾਈਲ ਦੇ ਵਿੱਚ। ਯਹੂਦੀ ਅਮਰੀਕਾ ਦੇ ਤਾਂ ਨਹੀਂ ਚਲੇ ਗਏ ਇਜ਼ਰਾਈਲ, ਪਰ ਜੇ ਉਹਨਾਂ ਦੀ ਅੱਖ ਵੀ ਤੱਤੀ ਹੋ ਜਾਏ ਤੇ ਇਹ ਜਿਹੜੇ ਨੇ ਦੁਨੀਆ ਨੂੰ ਵਕਤ ਪਾ ਦਿੰਦੇ ਨੇ ਜੀ। ਕੋਈ ਜ਼ਰੂਰੀ ਨਹੀਂ ਹੁੰਦਾ, ਪਰ ਹਰ ਯਹੂਦੀ ਇੱਕ ਵਾਰ ਲਾਈਫ ਟਾਈਮ 'ਚ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਜਾਏਗਾ ਕਿ ਜੀ ਇਹ ਤੁਹਾਡੀ ਫਾਦਰਲੈਂਡ ਹੈ, ਇਹ ਤੁਹਾਡੀ ਹਿਸਟਰੀ ਹੈ, ਇਹਦੇ ਲਈ ਤੁਸੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਿਸਤਾਨ 'ਚ ਡਿਊਲ ਸਿਟੀਜ਼ਨਸ਼ਿਪ ਹੋਏਗੀ। 5 ਮਿਲੀਅਨ ਸਿੱਖ ਅੱਜ ਨੇ ਬਾਹਰ, ਉਹਨਾਂ ਦੇ ਕੋਲ ਹੱਕ ਹੋਏਗਾ ਜਿਵੇਂ ਹਰ ਯਹੂਦੀ ਨੂੰ ਇਜ਼ਰਾਈਲ ਦੀ ਸਿਟੀਜ਼ਨਸ਼ਿਪ ਹੈ। ਕਿਨੇ ਜਾਣ, ਹਾਂ ਉਹ ਇਨਵੈਸਟ ਵੀ ਕਰਨਗੇ, ਆਪਣੀ ਹਿਸਟਰੀ ਨਾਲ ਵੀ ਜੁੜਨਗੇ, ਪਰ ਇਹ ਕਹਿਣਾ ਚਾਹੁੰਦੇ ਨੇ ਜੀ ਬਾਹਰਲੇ ਖਾਲਿਸਤਾਨੀਆਂ ਨੇ ਤਾਂ ਹੋਣਾ ਨਹੀਂ ਹੈ ਤੇ ਐਵੇਂ ਸਾਨੂੰ ਮਰਵਾਉਣ ਤੇ ਲੱਗੇ ਹੋਏ ਨੇ, ਕਹਿਣਾ ਇਹ ਚਾਹੁੰਦੇ ਜੀ। There is not much activation and appreciation of this movement as Sikhs living in Punjab are happy with being a part of India। ਕਿ ਸਿੱਖ ਬਹੁਤ ਖੁਸ਼ ਨੇ, ਹਾਂਜੀ ਉਹ ਤਾਂ ਭੰਗੜੇ ਪਾ ਰਹੇ ਨੇ ਕਿ ਵੀ ਵਾਹ 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 ਭਾਰਤ ਨੇ ਜਿਹੜਾ ਉਹ ਸਾਡੀ ਕਿਸਮਤ ਬਦਲ ਕੇ ਰੱਖਦੇ। ਐਂਡ ਨਾਟ ਫॉरਗेटिंग ਅਬਾਊਟ ਦਾ ਸਿੱਖ ਜੈਨੋਸਾਈਡ। ਹਾਂਜੀ ਫਿਰ ਹੁਣ ਉਹਨੂੰ ਇਹ ਲੱਗਦਾ ਵੀ ਇਹਦੇ ਤੇ ਪਾਰਟੀਸ਼ਨ ਲੱਗੇਗਾ ਵੀ ਤੂੰ ਤਾਂ ਐਵੇਂ ਜਬਲੀਆਂ ਮਾਰ ਰਿਹਾ ਝੂਠ। ਕਹਿੰਦੇ ਨਹੀਂ ਸਿੱਖ ਕੋਈ ਨਸਲ ਕੁਸ਼ੀ ਨਹੀਂ ਭੁੱਲੇ ਜੀ। They strongly believe that innocents who didn't get justice at that time deserves to attain that justice, but don't consider Khalistan will give them that। ਕਿ ਜੀ ਉਹ ਜਸਟਿਸ ਤਾਂ ਚਾਹੁੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਲੱਗਦਾ ਖਾਲਿਸਤਾਨ ਤੁਸੀਂ 33 ਸਾਲ 'ਚ ਦੇ ਦਿੱਤਾ ਜਸਟਿਸ, ਹੋਰ ਲਾ ਲਓ 33 ਸਾਲ ਜੁੱਤੀਆਂ ਹੋਰ ਮਾਰ ਲਓ ਇਹਨਾਂ ਨੂੰ ਜਿਹੜਾ ਨੂੰ ਲੱਗਦਾ ਵੀ ਜਸਟਿਸ ਨਿਕਲੇਗਾ, ਫਿਰ ਉਹ ਖਾਲਿਸਤਾਨ ਕਹਿ ਦੇਣਗੇ ਜੀ। Sikhs don't need any separate territory or laws to secure or enhance their faith, but it's always a bit too soon to say that movement is dead। ਇਹ ਵੀ ਡਰ ਰਿਹਾ ਕਿ ਉਹਨੂੰ ਪਤਾ ਕੱਲ ਇੱਕ ਦੋ ਕੋਈ ਤਾਂ ਹੋ ਗਈਆਂ ਗੱਲਾਂ, ਫਿਰ ਕਹਿੰਦੇ ਜੀ ਵੀ ਇਹ ਸਿੱਖਾਂ ਨੂੰ ਦੇਸ਼ ਨਹੀਂ ਚਾਹੀਦਾ, ਪਰ ਅਜੇ ਅਸੀਂ ਇਹ ਕਹਿ ਨਹੀਂ ਸਕਦੇ ਵੀ ਮੂਵਮੈਂਟ ਡੈਡ ਹੋ ਗਈ। ਹੁਣ ਤੁਸੀਂ ਬੋਲ ਲਿਆ ਝੂਠ ਬਤੇਰਾ 95 ਤੋਂ ਬੋਲ ਰਹੇ ਹੋ ਜੀ। ਫਿਰ ਤੁਹਾਡੇ ਸਿਰ 'ਚ ਜਦੋਂ ਡੰਡਾ ਵੱਜਦਾ ਫਿਰ ਤੁਸੀਂ ਕਹਿੰਦੇ ਆ ਗਏ ਇੱਧਰ ਆ ਗਏ ਉੱਧਰ ਆ ਗਏ, ਪਾਕਿਸਤਾਨ ਨੇ ਭੇਜ ਦਿੱਤੇ, ਅਮਰੀਕਾ ਦੇ ਜਰਮਨੀ ਦੇ ਸਿੱਖਾਂ ਨੇ ਭੇਜ ਦਿੱਤੇ। ਸੋ ਇਹ ਨੈਕਸਟ ਪੁਆਇੰਟ ਬਣਾਉਂਦਾ ਪੀਪਲ ਥਿੰਕ as for current Khalistan pages there are still a few that are deeply angered and want a separate state on behalf of the 1984 events, but a good amount of those pages are hosted by anti-Sikh groups to reignite the conflict and want another 1984 to occur। ਉਹ ਕਹਿੰਦੇ ਜੀ ਖਾਲਿਸਤਾਨ ਦੇ ਪੇਜ ਤਾਂ ਬੜੇ ਨੇ ਪਰ ਇਹ ਬਹੁਤੇ ਜਿਹੜੇ ਨੇ ISI ਨੇ ਬਣਾਏ ਹੋਏ ਨੇ ਕਿਉਂਕਿ ਐਂਟੀ ਸਿੱਖ ਨੇ। ISI ਨੇ ਕਿ ਸਿੱਖ ਵਿਰੋਧੀ ਮਤਲਬ ਉਹ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਪੰਜਾਬ 'ਚ ਫਿਰ 84 ਵਰਗੀਆਂ ਘਟਨਾਵਾਂ ਹੋਣ। According to them, Sikhs would love to be with India as it is our home and we don't want conflict। ਸਿੱਖ ਤਾਂ ਪਿਆਰ ਕਰਦੇ ਨੇ, ਉਹ ਕੋਈ ਟਕਰਾਅ ਨਹੀਂ ਚਾਹੁੰਦੇ। The only thing we ask for
is our voice heard, more and equal rights. The Khalistan movement has no attraction for them as a Sikh, but they are pained that their home state India doesn't recognize that Sikhism is a religion with its own identity and it's not a subgroup of ਦੇਖੋ ਹੁਣ ਤੁਸੀਂ ਮੰਨ ਵੀ ਰਹੇ ਕਿ ਸਿੱਖ ਇਹ ਕਹਿੰਦੇ ਨੇ ਜੀ ਅਸੀਂ ਤਾਂ ਸਾਡਾ ਤਾਂ ਧਰਮ ਵੀ ਰੈਕਗਨਾਈਜ਼ ਨਹੀਂ ਹੋਇਆ ਹੋਇਆ, ਸਾਨੂੰ ਸਬ ਗਰੁੱਪ ਕਹਿੰਦੇ ਨੇ ਹਿੰਦੂਆਂ ਦਾ, ਪਰ ਕਹਿੰਦੇ ਸਿੱਖ ਬਹੁਤ ਖੁਸ਼ ਨੇ ਉਹਨਾਂ ਨੂੰ। ਫਿਰ ਉਹ ਸਿੱਖ ਕਿਵੇਂ ਰਿਹਾ, ਉਹਨੂੰ ਕਹੋ ਜੀ ਤੁਹਾਡੇ ਸਬ ਨੇਸ਼ਨ ਜਿਹੜਾ ਸਬ ਗਰੁੱਪ ਹਿੰਦੂ ਉਹ ਖੁਸ਼ ਨੇ, ਹਿੰਦੂ ਤਾਂ ਖੁਸ਼ ਹੀ ਹੋਣਗੇ। ਜਿਹੜੇ ਇਹਨਾਂ ਚੋਂ ਮੰਨ ਜਾਂਦੇ ਨੇ, ਜਿਹੜੇ ਬਣੇ ਹੋਏ ਨੇ ਤੁਹਾਡੇ ਇੱਦਾਂ ਦੇ, ਜਿਹੜੇ ਵੀ ਟੁੱਚੇ ਵਿੱਚ ਵੀ ਬਾੜੇ ਹੋਏ ਨੇ। ਫਿਰ ਇਹ ਕੰਕਲੂਜਨ ਵੱਲ ਜਾਂਦੇ ਆ, ਕਹਿੰਦੇ that terrorism caused by Sikh extremists was finished in 1993। ਉਹ ਤਾਂ 1993 ਵਿੱਚ ਦਹਿਸ਼ਤਗਰਦ ਜਿਹੜੀ ਸਿੱਖਾਂ ਨੇ ਪੈਦਾ ਕੀਤੀ, ਤੁਸੀਂ ਸਟੇਟ ਟੈਰਰ ਜਿਹੜਾ ਹੈ ਉਹਦੀ ਗੱਲ ਨਾ ਕਰੋ। A very few uneducated people talk about Khalistan without knowing the proper background and politics। ਹੁਣ ਜੇ ਅਮਰੀਕਾ, ਕੈਨੇਡਾ, ਇੰਗਲੈਂਡ 'ਚ ਅਨਪੜ੍ਹ ਸਿੱਖ ਰਹਿੰਦੇ ਨੇ ਤਾਂ ਪੰਜਾਬ 'ਚ ਤਾਂ ਸਾਰੇ PhD ਨੇ ਇੱਦਾਂ ਦੇ। ਉਹ ਕਹਿੰਦੇ ਐਵੇਂ ਅਨਪੜ੍ਹ ਸਿੱਖ ਗੱਲਬਾਤ ਕਰਦੇ ਨੇ, ਪੜ੍ਹੇ ਲਿਖੇ ਜਿਹੜੇ ਨੇ ਉਹਨਾਂ ਨੂੰ ਕੋਈ ਨਹੀਂ ਹੈ। It is always uplifted by Pakistan agencies like ISI, and social media posts are also supported by Pakistan in order to create disturbances in the region। ਪਾ ਦਿਓ ਸਾਰਾ ਕੁਝ, ISI ਦੇ ਮੀਂਹ ਪੈ ਜਾਏ ਤਾਂ ISI ਨੇ ਪਵਾਇਆ, ਸੋਕਾ ਪੈ ਜਾਏ ਤਾਂ ਉਹਨਾਂ ਨੇ ਪਵਾਇਆ। ਤੁਸੀਂ ਕਾਹਨੂੰ ਕਰਦੇ ਹੋ, ਤੁਸੀਂ ਵੀ ਪਾਸੇ ਹੋ, ISI ਦੇ ਹਵਾਲੇ ਕਰੋ, ਉਹੀ ਤੁਹਾਡਾ ਦੇਸ਼ ਰਨ ਕਰੇ ਜੇ ਸਭ ਕੁਝ ਉੱਥੇ ISI ਕਰਵਾ ਰਹੀ ਹੈ ਜੀ। After every few years, Pakistan's sleeper cells in India try to refuel such movements, but they are failing every time now because people don't support these things now। ਇਹਦਾ ਮਤਲਬ ਇਹ ਹੈ ਵੀ ਪਹਿਲਾਂ ਲੋਕ ਪਾਕਿਸਤਾਨ ਦੇ ਸਲੀਪਰ ਸੈੱਲ ਨੂੰ ਸਪੋਰਟ ਕਰਦੇ ਸੀ, ਹੁਣ ਨਹੀਂ ਕਰਦੇ। ਸੋ ਇਹ ਇਹਨਾਂ ਦਾ ਕਨਕਲੂਜਨ ਅਲਟੀਮੇਟਲੀ ਜਿੱਧਰ ਇਹ ਲਿਜਾ ਰਿਹਾ, they get emotional on the name of religion for maximum 3-4 days, then they get busy again in their daily routine। ਇਹ ਹੁਣ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿ ਇਮੋਸ਼ਨਲ ਸਿੱਖ ਹੁੰਦੇ ਨੇ 3-4 ਦਿਨ, ਫਿਰ ਉਹ ਭੁੱਲ ਜਾਂਦੇ ਨੇ। ਫਿਰ ਉਧਰ ਦੇ ਆਰ ਆਲਸੋ ਫਿਊ ਸਿੱਖਸ ਇਨ ਪਾਰਟਸ ਆਫ USA ਐਂਡ ਕੈਨੇਡਾ ਸਪੋਰਟਿੰਗ ਦਿਸ ਮੂਵਮੈਂਟ ਐਂਡ ਦੇ ਆਰ ਓਨਲੀ ਹਾਈਲਾਈਟਡ। ਉਹਨੂੰ ਕਿਹਾ ਜੀ ਐਵੇਂ ਜਿਨ੍ਹਾਂ ਨੂੰ ਹਾਈਲਾਈਟ ਕੀਤਾ ਜਾਂਦਾ, ਥੋੜੇ ਸਿੱਖ ਬੈਠੇ ਨੇ ਅਮਰੀਕਾ, ਕੈਨੇਡਾ 'ਚ। ਵੈਸੇ ਅਮਰਿੰਦਰ ਤਾਂ ਕਹਿੰਦਾ 5 ਮਿਨਿਸਟਰ, 17 MP ਖਾਲਿਸਤਾਨੀ ਨੇ। ਪਹਿਲਾਂ ਇਹ ਅਮਰਿੰਦਰ ਦੇ ਨਾਲ ਆਪਣੇ ਫੈਕਟ ਚੈੱਕ ਕਰ ਲਓ। ਇੰਡੀਆ ਹੈਜ਼ ਆਲਵੇਜ਼ ਵਾਰਨਡ ਵੈਸਟਰਨ ਕੰਟਰੀਜ਼ ਅਬਾਊਟ ਸਿੱਖ ਐਕਸਟ੍ਰੀਮਿਜ਼ਮ। ਹੁਣ ਧਮਕੀ ਤੇ ਆ ਗਿਆ ਕਿ ਭਾਰਤ ਨੇ ਪੱਛਮੀ ਦੇਸ਼ਾਂ ਨੂੰ ਹਮੇਸ਼ਾ ਜਿਹੜਾ ਉਹ ਚੇਤਾਵਨੀ ਦਿੱਤੀ ਹੈ, ਸਿੱਖਸ ਆਰ ਵੈਰੀ ਪੈਟਰੀਓਟਿਕ ਫॉर द ਨੇਸ਼ਨ। ਸਿੱਖ ਤਾਂ ਬਹੁਤ ਦੇਸ਼ ਭਗਤ ਨੇ, ਕਬੂਤਰ ਨੇ ਸਾਡੇ, ਗੋਲੇ ਕਬੂਤਰ। ਐਂਡ ਹੈਵ ਆਲਵੇਜ਼ ਕੰਟਰੀਬਿਊਟਡ ਇਨ ਡਿਵੈਲਪਮੈਂਟ ਆਫ ਨੇਸ਼ਨ ਇਨ ਈਚ ਐਂਡ ਐਵਰੀ ਫੀਲਡ ਫਰਮ ਡਿਫੈਂਸ ਟੂ ਇਕੋਨਮੀ। ਤੁਹਾਨੂੰ ਸਾਰਾ ਮਾਲਾ ਮਾਲ ਕੀਤਾ ਹੈ, ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਤੁਸੀਂ ਮਾਲਾ ਮਾਲ ਤੇ ਸਿੱਖ ਆਤਮਘਾਤ ਕਰੇ। ਔਰ as a Sikh and a proud Indian, we don't want any Khalistan and want to contribute to the development of India। ਇਹ ਜਿਹੜਾ ਵੀ ਅਨਨੋਨ ਹੈ ਉਹਦੀ ਆਈਡੈਂਟੀਟੀ, ਉਹ ਕਹਿੰਦਾ ਮੈਂ ਸਿੱਖ ਵੀ ਹਾਂ, ਪ੍ਰਾਊਡ ਇੰਡੀਅਨ ਵੀ ਹਾਂ। ਇੱਕੋ ਵੇਲੇ ਦੋਵੇਂ ਨਹੀਂ ਹੋ ਸਕਦਾ, ਜਾਂ ਤੂੰ ਸਿੱਖ ਹੈ ਤੂੰ ਹੈ ਨਹੀਂ, ਤੇ ਜਾਂ ਤੂੰ ਇੰਡੀਅਨ ਹੈ ਸਟੂਜ ਹੈ। ਤੇ ਗੱਲ ਅਲਟੀਮੇਟਲੀ ਇਹੀ ਹੈ। ਬਾਕੀ ਇੱਕ ਸਟੋਰੀ ਮੈਂ ਹੋਰ ਵੀ ਮਿਸ ਇਨਫੋਰਮੇਸ਼ਨ ਦੀ ਕੱਢੀ ਸੀ, ਪਰ ਟਾਈਮ ਲਿਮਿਟ ਕਰਕੇ, ਕਿ ਕਿਵੇਂ ਸਟੋਰੀ ਨੂੰ ਇਹ, ਕਿਉਂਕਿ ਇਸੇ ਹੀ ਕੰਟੈਕਸਟ ਸਾਰੀ ਗੱਲ ਚੱਲ ਰਹੀ ਹੈ ਜੀ। ਇੱਕ ਬੜੇ ਪ੍ਰੋਮਿਨੈਂਟ ਆਥਰ ਨੇ ਅਮਰਦੀਪ ਸਿੰਘ, ਉਹਨਾਂ ਨੇ ਬੜੀ ਰਿਸਰਚ ਕਰਕੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਕਿਤਾਬ ਲਿਖੀ ਲੌਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ। ਕਿ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ 80% ਜਿਹੜੇ ਖਾਲਸਾ ਰਾਜ ਨਾਲ ਸੰਬੰਧਿਤ ਸਿੱਖ ਧਰਮ, ਸਿੱਖ ਇਤਿਹਾਸ ਦੇ ਬੜੇ ਕੀਮਤੀ ਜਿਹੜੇ ਹੈਰੀਟੇਜ ਦੇ ਵਿਰਸੇ ਦੀਆਂ ਥਾਵਾਂ ਨੇ ਉਹ ਪਾਕਿਸਤਾਨ। ਬੜੀ ਵੈਲ ਰਿਸਰਚ ਪਾਰਟ ਹੈ। ਹੁਣ ਉਹਦੇ ਤੇ ANI ਇਹਨਾਂ ਦੀ ਅੱਜ ਕੱਲ੍ਹ ਸਭ ਤੋਂ ਵੱਡੀ ਏਜੰਸੀ, ਜਿੱਥੇ ਤੁਸੀਂ ਪ੍ਰੈਸ ਕਾਨਫਰੰਸ ਦੇਖੋਗੇ ANI ਦਾ ਮਾਈਕ ਹੁੰਦਾ, ਕਿਉਂਕਿ ਇਹ ਰॉ ਦੀ ਆਊਟਫਿਟ ਹੈ। ਆਪਣੇ ਬੰਦੇ ਵੀ ਵਿੱਚ ਵਾੜੇ ਹੋਏ ਨੇ ਇਹਨਾਂ ਨੇ, ਜਿਹੜੇ ਕਈ ਵਾਰੀ ਤੁਹਾਨੂੰ ਪੱਗਾਂ ਵਾਲੇ ਵੀ ਨਜ਼ਰ ਆਉਣਗੇ ਇਹਨਾਂ 'ਚ ਕਵਰ ਕਰਦੇ। ਲੇਕਿਨ ਇਹ ਜਿਹੜੀ ਹੈ ਇਹਨਾਂ ਦਾ, ਹੁਣ ਬਜਾਏ ਕਿ ਇਸ ਕੰਮ ਨੂੰ ਐਪਰੀਸ਼ੀਏਟ ਕਰਦੇ ਕਿ ਭਾਈ ਦੇਖੋ ਪਾਕਿਸਤਾਨ ਨੇ ਕੋਆਪਰੇਟ ਵੀ ਕੀਤਾ ਹੈ, ਹੈਰੀਟੇਜ ਦੀ ਗੱਲ ਤਾਂ ਹੀ ਹੈ ਜੇ ਉੱਥੇ ਉਹਨਾਂ ਨੂੰ ਜਾਣ ਦਿੰਦੇ ਨੇ ਔਰ ਸਾਂਭ ਸੰਭਾਲ ਵੀ ਕਰ ਰਹੇ ਨੇ। ANI ਨੇ ਸਟੋਰੀ ਲਾਈ ਖਾਲਿਸਤਾਨ ਕੁਡ ਓਨਲੀ ਐਗਜ਼ਿਸਟ ਇਨ ਪਾਕਿਸਤਾਨ। ਇਹ ਉਹਨੂੰ ਟਵਿਸਟ ਦੇ ਦਿੱਤੀ। ਉਹਨਾਂ ਨੇ ਕਿਹਾ ਜੀ ਕਿਉਂਕਿ ਜੇ 80% ਉੱਥੇ ਨੇ, ਇਹਦਾ ਮਤਲਬ ਜੇ ਖਾਲਿਸਤਾਨ ਬਣਨਾ ਹੈ ਤਾਂ ਪਾਕਿਸਤਾਨ 'ਚ ਬਣਨਾ। ਹੁਣ ਇਹ ਜਿਹੜਾ ਅਮਰਦੀਪ ਸਿੰਘ, ਜਿਹਦਾ ਬਿਲਕੁਲ ਮਕਸਦ ਹੀ ਡਿਫਰੈਂਟ ਔਰ ਉਹ ਇੱਕ ਪਿਓਰਲੀ ਲੈਗੇਸੀ ਤੇ ਕੰਮ, ਉਹ ਅਪਸੈਟ ਹੋਇਆ। ਉਹਨੇ ਉਹਨਾਂ ਨੂੰ ਲਿਖਿਆ ਵੀ ਇਹ, ਔਰ ਇਹ ਕੱਲੀ ANI ਨੇ ਨਹੀਂ, ਦੈਨ ਦੇ ਮੇਡ ਸ਼ੋਰ, ਹਿੰਦੁਸਤਾਨ ਟਾਈਮਜ਼ ਨੇ ਵੀ ਸਟੋਰੀ ਕੈਰੀ ਕੀਤੀ, ਦੂਜਿਆਂ ਨੇ ਵੀ। ਔਰ ਉਹਨੇ ਪ੍ਰੋਟੈਸਟ ਕੀਤਾ ਇਹਨਾਂ ਨੂੰ ਕਿ ਵੀ ਇਹ ਤੁਸੀਂ ਜਿਹੜਾ ਬਿਲਕੁਲ ਇਹਨੂੰ। ਔਰ ਅੱਜ ਇੱਕ ਸਟੋਰੀ ਹੈ ਕਲੈਰੀਫਿਕੇਸ਼ਨ ਔਨ ANI ਸਟੋਰੀ। ਹੁਣ ANI ਨੇ
ਕਲੈਰੀਫਿਕੇਸ਼ਨ ਦਿੱਤੀ ਹੈ ਕਿ ਜੀ ਇਹ ਅਸੀਂ ਕੀ ਕੀਤਾ ਹੈ। This is with regard to our story titled Khalistan could only exist in Pakistan, carried by ANI on April 18th, 2017. 2 दिन पहला हुई। Clarification की है। The said story was carried out on the basis of public domain inputs of discussion on a book titled Lost Heritage, The Sikh Legacy in Pakistan by author Amardeep Singh during its presentation at the 5th Islamabad Literature Festival in Pakistan. In fact, ਜਿਹੜਾ ਲਿਟਰੇਚਰ ਫੈਸਟੀਵਲ ਇਸਲਾਮਾਬਾਦ 'ਚ ਹੋਇਆ ਉੱਥੇ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ। ਇਨ ਹਿਜ਼ ਬੁੱਕ the author has pointed out that 80% of the Sikh empire existed in what is Pakistan today on the basis of the facts of history stated by the author. The article offered a counter narrative of the concept of Khalistan by interpreting the book against the basis of Khalistan. ਉਹ ਕਹਿੰਦੇ ਜੀ ਇਹ ਠੀਕ ਹੈ, ਉਹਨਾਂ ਨੇ ਕਿਹਾ ਸੀ, ਪਰ ਅਸੀਂ ਕਿਹਾ ਜੀ ਇਹਦਾ ਕਾਊਂਟਰ ਆਰਗੂਮੈਂਟ ਕੀ ਹੋਏਗਾ ਕਿ ਜੇ 80% ਉੱਥੇ ਹੈ ਹੈਰੀਟੇਜ, ਫਿਰ ਜਿਹੜਾ ਖਾਲਿਸਤਾਨ ਹੈ ਉਹ ਪਾਕਿਸਤਾਨ 'ਚ ਬਣੇ। ਆਥਰ ਹੈਜ਼ ਕਲੈਰੀਫਾਈਡ ਦੈਟ ਦ ਬੁੱਕ ਇਜ਼ ਪਿਓਰਲੀ ਹਿਸਟੋਰਿਕ। ਉਹਨਾਂ ਨੂੰ ਕਿਹਾ, ਉਹਦੀ ਦੀ ਐਕਸਪਲੇਨੇਸ਼ਨ ਵੀ ਇਹਨਾਂ ਨੂੰ ਛਾਪਣੀ ਪਈ। ਉਹਨੇ ਕਿਹਾ ਇਹ ਬਿਲਕੁਲ ਇਹਦਾ ਇੱਕ ਇਤਿਹਾਸਕ ਪਰਸਪੈਕਟਿਵ ਹੈ। And the author has clarified that book is purely historical in nature and context, written against the backdrop of humanity and heritage. It is devoid of any political agenda. Okay, मैं ਇਨਸਾਨੀਅਤ ਔਰ ਇਤਿਹਾਸ ਔਰ ਵਿਰਸੇ ਨੂੰ ਮੁੱਖ ਰੱਖ ਕੇ ਉੱਥੇ ਰਿਸਰਚ ਕੀਤਾ ਹੈ। ਇਹ ਤੁਹਾਨੂੰ ਇਸ ਆਰਗੂਮੈਂਟ ਲਈ ਨਹੀਂ ਦਿੱਤਾ ਕਿ ਜੀ ਕਿਉਂਕਿ 80% ਸਿੱਖ ਹੈਰੀਟੇਜ ਉੱਥੇ ਹੈ ਤੇ ਖਾਲਿਸਤਾਨ ਉੱਥੇ। ਇਹ ਹੈ ਜਿਹਨੂੰ ਤੁਸੀਂ ਮਿਸ ਇਨਫੋਰਮੇਸ਼ਨ ਹੀ ਨਹੀਂ, ਕਿਵੇਂ ਫੈਕਟਸ ਨੂੰ ਟਵਿਸਟ ਦੇਣੇ। ਹੁਣ ਜਿਹਨੇ ਸਿਰਫ ਹੈਡਲਾਈਨ ਪੜ੍ਹੀ ਹੈ ਉਹਨੂੰ ਲੱਗੇਗਾ ਜੀ ਅਮਰਦੀਪ ਸਿੰਘ ਨੇ ਤਾਂ ਆਪਣੀ ਕਿਤਾਬ ਦੇ ਵਿੱਚ ਇਹ ਕਨਕਲੂਡ ਕਰਤਾ ਵੀ ਖਾਲਿਸਤਾਨ ਪਾਕਿਸਤਾਨ 'ਚ ਬਣਨਾ ਚਾਹੀਦਾ। ਸੋ ਇਸ ਵੇਲੇ ਜਿਹੜਾ ਇਹਨਾਂ ਦਾ ਅਟੈਕ ਹੈ, ਆਲ ਆਊਟ ਅਟੈਕ, ਇਹਨਾਂ ਨੇ ਫੁੱਲ ਸਕੇਲ ਵਾਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਖੋਲ੍ਹੀ ਹੈ ਔਰ ਇਹਦੇ ਲਈ ਇਹ ਹਾਰਡ, ਸੌਫਟ, ਕਨਫਿਊਜ਼ਨ, ਭੰਬਲ ਭੂਸਾ, ਝੂਠ, ਜਿੰਨੇ ਵੀ ਚਾਣਕਿਆ ਦੇ ਹਥਿਆਰ ਨੇ ਉਹਦੇ ਨਾਲ ਮੋਦੀ ਦੇ RSS ਦੇ ਹਥਿਆਰ ਵੀ ਪਾ ਲਓ ਜਿਹੜੇ ਇਹਨਾਂ ਨੇ ਨਾਲ ਰੱਖੇ ਨੇ, ਇਹ ਇਸਤੇਮਾਲ ਕਰ ਰਹੇ ਨੇ। ਬਟ ਅਲਟੀਮੇਟਲੀ ਇਹ ਮੂੰਹ ਦੀ ਖਾਣਗੇ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਇਹਨਾਂ ਦੇ ਅਮਰੀਕਨ ਕਹਿੰਦੇ ਨੇ ਫੇਸ ਔਨ ਦੇਅਰ ਐਗ। ਆਲਰੇਡੀ ਇਹਨਾਂ ਦਾ ਮੂੰਹ ਜਿਹੜਾ ਉਹ ਕਾਲਖ ਨਾਲ ਪੋਤਿਆ ਹੋਇਆ, ਆਂਡੇ ਕੀ ਹੁਣ ਇਹਨਾਂ ਦੇ ਪਤਾ ਨਹੀਂ ਕੀ ਮੂੰਹ ਤੇ ਲੱਗਣੇ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਬ੍ਰੇਕ ਲਈਏ, ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ TV 84 ਜਿਹੜਾ ਕਿ 4 ਸਾਲਾਂ ਤੋਂ ਇਸੇ ਤਰ੍ਹਾਂ ਹੀ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਿਹਾ ਤੇ ਇਸ ਤਰ੍ਹਾਂ ਹੀ ਕਰਦਾ ਰਹੇ, ਤਾਂ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਡੋਨੇਟ ਕਰ ਸਕਦੇ ਹੋ ਵੈਬਸਾਈਟ ਤੇ tv84.tv ਤੇ ਜਾ ਕੇ ਪੇਪਰ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ ਹੋ। ਤੁਸੀਂ ਜੋ ਚਾਹੇ ਦਾਨ ਕਰ ਸਕਦੇ ਹੋ, ਪਰ ਜ਼ਰੂਰ ਕਰਨਾ ਜੇ, ਜਾਂ ਫਿਰ ਮੇਕ ਏ ਚੈੱਕ ਇਨ ਨੇਮ ਆਫ TV84 ਐਂਡ ਮੇਲ ਇਟ ਐਟ 36-0137th Avenue, Long Island City, New York 11101। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਏਗਾ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।